ਤੇ ਇੱਕ ਸੀ ਚਿੜੀ ਤੇ ਇੱਕ ਸੀ ਕਾਂ। ਚਿੜੀ ਕਾਂ ਨੂੰ ਕਹਿੰਦੀ, ਵੀਰੇ ਵੀਰੇ ਆਪਾਂ ਖੇਤਾਂ ਨੂੰ ਚੱਲੀਏ। ਕਾਂ ਪਤਾ ਕੀ ਕਹਿੰਦਾ, ਮੈਂ ਸੋਨੇ ਦੀ ਚੁੰਝ ਕਢਾ ਕੇ ਪੈਰੀ ਮੋਜੇ ਪਾ ਕੇ ਠੁਮ ਠੁਮ ਕਰਦਾ ਆਇਆ। ਓ ਮੇਰਾ ਪੁੱਤ ਜੀਤਾ, ਮੇਰਾ ਪੁੱਤ। आजा विस्की। पापा 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 पापा। ओ मेरे मोटू तेरा पुत्र मेरी धी लई। अच्छा अच्छा देखी 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 मारी ना गड्डी कदे। आजो आजो छेती आजो। गुड मॉर्निंग ताई जी। आहो ठीक है। आ देख ला संतके, ओ दारी ने तो आपदी कुड़ी लाई है सरकारी स्कूल च ते आ दलेर ਇਹਨੇ ਲਾਈ ਹੈ, ਪਤਾ ਨਹੀਂ ਉਹ ਕੀ ਨਾਂ ਹੈ ਜਾਇਖਣੇ ਦਾ ਸਕੂਲ ਦਾ। ਅੰਗਰੇਜ਼ੀ। ਆਹੋ ਇਹਨਾਂ ਨੇ ਬਣਾਉਣਾ ਡੀਸੀ ਹੈ। ਕਿਵੇਂ ਬੋਲਦੀ ਹੈ ਚਟਰ ਪਟਰ। ਮੈਨੂੰ ਤਾਂ ਜਾਇਖਣੇ ਦੀ ਸਮਝ ਹੀ ਨਾ ਲੱਗੀ ਹੈ। ਇਹ ਤਾਂ ਉਹ ਗੱਲ ਹੋਈ ਅਕੇ ਤਿੱਤਰ ਦੇ ਆਂਡੇ ਕੁਕੜੀ ਥੱਲੇ ਰੱਖਤੇ। ਜਦੋਂ ਬੱਚੇ ਨਿਕਲੇ ਕੁਕੜੀ ਕਹੇ ਕੁੜ 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 ਤੇ ਬੱਚੇ ਕਹਿਣ ਤਿਰ ਤਿਰ ਤਿਰ। ਰਾਮੂ ਖੜ ਜਾ। सत श्री अकाल सरदार जी। ਸਤਿ ਸ੍ਰੀ ਅਕਾਲ। ਤੇਰਾ ਸਰਦਾਰ ਕਿੱਥੇ ਹੈ? ਉਹ ਤਾਂ ਰਾਤ दारू ਪੀ ਕੇ ਪਏ ਹੈਗੀ, ਕੈ ਮੌਕੇ ਆਣਗੇ ਖੇਤਾਂ ਨੂੰ। ਚੱਲ ਤੂੰ ਕੰਮ ਕਰ, ਚੱਲ ਕੇ ਆਪਣਾ। ਚੰਗਾ ਜੀ। ਦਲੇਰ ਬਾਈ ਹੁਣ ਤਾਂ ਸੰਭਲ ਜਾ, ਕਿਤੇ ਬਹੁਤ ਦੇਰ ਨਾ ਹੋ ਜਾਵੇ। ਵਾਹਿਗੁਰੂ ਤੈਨੂੰ ਸਮਤ ਬਖਸ਼ੇ। ਚਦਰ ਸਿਆ ਤੇਰੇ ਨਾਲ ਦਾਰੂ ਪੀਣ ਦਾ ਸਵਾਦ ਹੀ ਲੱਗ ਗਿਆ। ਅੱਖਾਂ 'ਚ ਪਾਏ ਸੁਰਮੇ ਦੀ ਸੌਂ ਭਾਈ, ਮੈਨੂੰ ਵੀ ਏਦਾਂ ਹੀ ਲੱਗਦਾ। ਓਏ ਪੁੱਤ ਤੂੰ ਇੱਥੇ ਕੀ ਬਾਂਟੇ ਖੜਕਾਈ ਜਾਨਾ? ਇੱਥੇ ਆ ਗਲਾਸੀ ਖੜਕਾ। ਖੜਕਾਊ ਕਿਉਂ ਨਾ, ਦਲੇਰ ਸਿੰਘ ਦਾ ਪੁੱਤ ਆ। ਆਲਾ ਮੇਰਾ ਪੁੱਤ ना ताया ना। ਪੀਲਾ ਪੀਲਾ। ਓ ਦੇਖ ਭੋਰਾ ਸਵਾਦ। कोलिया। ਕੁਛ ਨਹੀਂ ਹੁੰਦਾ, ਚੱਕ ਦੇ। ਸ਼ਾਬਾ ਮੇਰਾ ਪੁੱਤ, ਚੱਕ ਦੇ। ਆ ਪੀਲਾ ਪੀਲਾ। ਚੱਕ ਦੇ ਚੱਕ ਦੇ ਚੱਕ ਦੇ। ਬਸ ਮਾਤਾ, ਓਕੇ ਦੀ ਰਿਪੋਰਟ ਆ, ਓਕੇ ਆ। ਰੱਖੂਗਾ ਧਿਆਨ। ਠੀਕ ਆ ਮਾਂ। मॉम मैं चल लिया। माय डियर मॉम, मैं कैंटीन च जाके कुछ खा लूंगी। जीता पुत रोटी तो खा जा। मां मैनू भुख नहीं, नाले मेरी बस निकल जानी है। पर चंगा पापा मैं चली। ਚੰਗਾ ਪੁੱਤ। जे पता ही नहीं लगे कुड़ी कद ब्याह वाली होगी। ਮੇਰਾ ਪੁੱਤ ਜਵਾਨ ਹੋ ਗਿਆ।
ਓਏ ਛੋਟੂ, ਤੈਨੂੰ ਸੁਣਿਆ ਨਹੀਂ? ਹਾਲੇ ਤੱਕ ਚਾਹ ਨਹੀਂ ਲੈ ਕੇ ਆਇਆ। ਉਹ ਆਇਆ ਭਾਜੀ। ਉਹ ਛੇਤੀ ਫੜਾ ਦੋ। ਨਹੀਂ ਕੁੱਕੜ ਜਾ ਸਵੇਰੇ ਸੇ। ਹੁਣ ਚਾਹ ਠੰਡੀ ਤਾਂ ਨਹੀਂ ਲੈ ਆਇਆ? ਵੇਖ ਲਈ ਜੇ ਠੰਡੀ ਹੋਈ ਤਾਂ। ਓਹੋ ਭਾਜੀ, ਚਾਹ ਤਾਂ ਤੁਹਾਡੇ ਨਾਲੋਂ ਵੀ ਵੱਧ ਗਰਮ ਹੈ। ਪੀ ਕੇ ਵੇਖ ਲੋ। ਪਤਾ ਨਹੀਂ ਕਿੱਥੋਂ ਆ ਜਾਂਦੇ। ਆਹਾ ਯਾਰ ਭੁੱਖ ਬਹੁਤ ਲੱਗੀ ਆ, ਖਾਣ ਨੂੰ ਮੰਗਾਓ ਕੁਝ। ਛੋਟੂ ਜੀ ਆਇਆ ਭੈਣ ਜੀ। ਹਾਂਜੀ ਭੈਣ ਜੀ, ਸੋਹਣੀ ਸੋਹਣੀ ਭੈਣ ਜੀ ਲਈ ਸੋਹਣੀ ਸੋਹਣੀ ਚਾਹ ਨਾਲ ਬ੍ਰੈਡ ਰੋਲ ਵੀ। ਠੀਕ ਹੈ, ਮੈਂ ਹੁਣੇ ਲੈ ਆਇਆ। ਓ ਯਾਰ, ਜਿਹੜਾ ਮੈਂ ਪਰਸੋਂ ਪੇਪਰ ਦੇ ਕੇ ਆਇਆ ਸੀ, ਉਹਦੇ 'ਚ ਇੱਕ ਕੁਐਸਚਨ ਨੇ ਮੈਨੂੰ ਬਹੁਤ ਕਨਫਿਊਜ਼ ਕੀਤਾ ਹੋਇਆ। ਕੀ? ਇਹੀ ਵੀ ਆਪਣੇ ਦੇਸ਼ ਦੀ ਜੰਗੀ ਆਜ਼ਾਦੀ ਦਾ ਪਹਿਲਾ ਸ਼ਹੀਦ ਕੌਣ ਸੀ? ਵੱਡੇ ਮਹਾਰਾਜ ਦੀ ਸੌ ਮੈਂ ਨਹੀਂ ਸੀਗਾ। ਓ ਯਾਰ, ਤੈਨੂੰ ਨਹੀਂ ਕਿਹਾ ਹੈਗਾ। ਯਾਰ ਇਹਦਾ ਜਵਾਬ ਤਾਂ ਜੀਤਾ ਹੀ ਦੇ ਸਕਦੀ ਹੈ। ਇਹੀ ਤਾਂ ਹੈ ਆਪਣੇ ਚ ਹਿਸਟਰੀ ਦੀ ਟੌਪਰ। ਸੌਰੀ ਯਾਰ, ਮੈਨੂੰ ਵੀ ਇਹਦੇ ਬਾਰੇ ਥੋੜੀ ਜਿਹੀ ਕਨਫਿਊਜ਼ਨ ਆ। ਇੱਕ ਮਿੰਟ, ਮੈਂ ਸੋਚ ਕੇ ਦੱਸਦੀ ਆ। ਉਹ ਆ ਦੇਖ, ਆ ਤੇ ਸਾਰੇ ਇੱਥੇ ਬੈਠੇ ਆ। ਕੀ ਗੱਲ ਗਾਇਜ਼, ਉਲਝੇ ਜੇ ਲੱਗਦੇ ਹੋ? ਇਹਨਾਂ ਸਾਰਿਆਂ ਨੂੰ ਆਪਣੇ ਦੇਸ਼ ਦੀ ਜੰਗੀ ਆਜ਼ਾਦੀ ਦੇ ਪਹਿਲੇ ਸ਼ਹੀਦ ਦਾ ਨਾਂ ਨਹੀਂ ਪਤਾ। ਮੰਗਲ ਪਾਂਡੇ। ਮੰਗਲ ਪਾਂਡੇ, ਹਾਂ। ਯਾਰ ਛੱਡੋ ਪੜ੍ਹਾਈ ਲਿਖਾਈ ਦੀ ਗੱਲਾਂ, ਬਹੁਤ ਹੋਈਆਂ। ਯੂਥ ਫੈਸਟੀਵਲ ਤੇ ਕੀ ਕਰ ਰਹੇ ਹੋ? ਦੇਖੋ ਯਾਰ, ਇਸ ਵਾਰ ਮੈਂ ਤੇ ਪਾਰਟਿਸਿਪੇਟ ਨਹੀਂ ਕਰ ਰਿਹਾ। ਨਾਲੇ ਤੁਸੀਂ ਵੀ ਭੰਗੜੇ 'ਚ ਝੂਮਰ ਜਾਂ ਮਲਵਈ ਗਿੱਧਾ ਕਰ ਲਓ। ਦੇਸੀ, ਮੈਂ ਤਾਂ ਵੈਸਟਰਨ ਡਾਂਸ ਕਰਾਂਗੀ। ਗਲੈਮਰ ਦਾ ਜ਼ਮਾਨਾ ਹੈ, ਕੌਣ ਪੁੱਛੂਗਾ ਤੁਹਾਡੇ ਝੂਮਰ ਤੇ ਮਲਵਈ ਗਿੱਧੇ ਨੂੰ? ਤੂੰ ਤਾਂ ਰਹਿ ਨਹੀਂ ਦੇ, ਜਾਣਦਾ ਮੈਂ ਤੈਨੂੰ, ਵੱਡੀ ਅੰਗਰੇਜ਼ਨ ਨੂੰ। ਜੀਤਾ, तू नहीं इस बार पार्टिसिपेट कर रही किसी आइटम च? लोग तो बनावट के दीवाने हैं, हम सादगी लेकर जाएं कहाँ? वाह जनाब, ਤੁਸੀਂ ਤਾਂ ਛੁਪੇ ਰੁਸਤਮ ਨਿਕਲੇ। ਬੰਨ ਕੇ ਰੱਖ ਦੋਗੇ ਸਟੇਜ ਨੂੰ। ਨਾਲੇ ਪਾਰਟਿਸਿਪੇਟ ਤਾਂ ਜ਼ਰੂਰ ਕਰਿਓ। करूँगी, पर जे कोई देखना होगा ता। चल चल शाबाश, हाँ, फिर है, चल चल। हाँ। आगे वाह जी वाह। लो, सारा दिन मिट्टी ना मिट्टी होए रहने हो। पूरा आराम भी कर लिया करो। कोई गल नहीं पाली, तुसी रोटी खाओ, मैं पट्ठे वढ़ के लियानी आ। पाली तू बैठ, पट्ठे मैं आपे वट लियाऊं। शेरा, ਅੱਜ ਤੇਰੀ ਪਾਣੀ ਦੀ ਵਾਰੀ ਸੀ? ਹਾਂ ਤਾਇਆ, ਹਾਲੇ ਰਹਿੰਦਾ ਥੋੜਾ ਰਮਾਉਣ ਵਾਲਾ। ਮੋਟਰ ਨਾਲ ਹੁਣ ਕਿੱਥੇ ਘਰ ਪੂਰਾ ਹੁੰਦਾ। ਤੁਸੀਂ ਦੱਸੋ ਤਾਇਆ ਜੀ, ਕਿਵੇਂ ਗੇੜਾ ਮਾਰਿਆ? ਮੈਨੂੰ ਇੱਕ ਕੰਮ ਸੀ, ਮੈਂ ਸੋਚਿਆ ਖੇਤਾਂ 'ਚ ਹੀ ਹੋਣਾ, ਉੱਥੇ ਜਾ ਕੇ ਮਿਲਦਾ। ਲੈ ਦੱਸ ਤਾਇਆ, ਮੈਨੂੰ ਸੁਣਿਆ ਲਾ ਦੇਣਾ ਸੀ, ਮੈਂ ਆਪ ਆ ਜਾਂਦਾ। ਪੁੱਤਰਾ, ਆ ਜਿਹੜੀ 2 ਕਿੱਲੇ ਜ਼ਮੀਨ ਆ ਨਾ, ਹਾਂਜੀ ਹਾਂਜੀ, ਤੇਰੀ ਬੱਟ ਦੇ ਨਾਲ ਲੱਗਦੀ, ਤੇ ਮੈਂ ਹੁਣ ਬਾਹ ਬੀਜ ਨਹੀਂ ਸਕਦਾ, ਤੇ ਆਪਣੇ ਮੁੰਡੇ ਵੀ ਬਾਹਰ ਚਲੇ ਗਏ ਆ। ਹਾਂਜੀ, ਤੇ ਮੈਂ ਚਾਹੁੰਦਾ ਤੂੰ ਠੇਕੇ ਤੇ ਲੈ ਲਾ। ਕੋਈ ਗੱਲ ਨਹੀਂ ਤਾਇਆ ਜੀ, ਜਿਵੇਂ ਤੁਸੀਂ ਹੁਕਮ ਕਰੋ। ਮੈਂ ਜਿੱਥੇ 4 ਕਿੱਲੇ ਵਾਹੁਣਾ, 2 ਕਿੱਲੇ ਹੋਰ ਸਹੀ,
ਉਹ ਪੁੱਤਰਾ ਤੂੰ ਤਾਂ ਮੇਰੇ ਨਾ ਸਿਰ ਤੋਂ ਬੋਝ ਹੀ ਲਾਤਾ। तेरे नाल गेड़िया टोका मेरा पट्ठियां च डिग पिया कोका माही वे मैनू लब दे वे माही वे मैनू लब दे वे माही वे मैनू लब दे वे माही वे मैनू लब दे ਕਿਤੇ ਫਸ ਗਏ। ਉਹ ਤਾਈ ਆ ਗਈ ਸਾਹਮਣੇ, ਹੁਣ ਇਹਨੇ ਖੜਾ। ਸਤਿ ਸ੍ਰੀ ਅਕਾਲ ਤਾਈ। ਸਤਿ ਸ੍ਰੀ ਅਕਾਲ ਤਾਂ ਹੈਗੀ ਆ ਸਰਪੰਚਾ। ਮੈਂ ਤਾਂ ਜੰਟੇ ਕੇ ਘਰੇ ਗਈ ਸੀ, ਉਹਨਾਂ ਦੀ ਗਾਹਾਂ ਕੁੜੀ ਰੁੱਸ ਕੇ ਆਈ ਹੋਈ ਐ। ਮੈਂ ਕਿਹਾ ਕੁੜੇ ਕੀ ਹੋ ਗਿਆ ਧੀਏ? ਮੈਨੂੰ ਕਹਿੰਦੀ ਤਾਈ ਕੀ ਦੱਸਾਂ, ਗਲ ਲੱਗ ਕੇ ਰੋਣੀ ਲੱਗ ਪਈ। ਕਹਿੰਦੀ ਮੇਰੀ ਗੱਲ ਤਾਂ ਸੁਣ ਲਾ, ਕਹਿੰਦੀ ਪ੍ਰਾਹੁਣਾ ਨਸ਼ੇ ਪੱਤੇ ਕਰਦਾ। ਹੁਣ ਤੈਨੂੰ ਤਾਂ ਪਤਾ ਸਰਪੰਚਾ, ਅੱਜ ਕੱਲ ਦੇ ਮੁੰਡੇ ਕੰਮ ਤਾਂ ਕਰਦੇ ਨਹੀਂ, ਵਿਹਲੇ ਨੇ, ਕੌਣ ਸਮਝਾਵੇ ਇਹਨਾਂ ਨੂੰ? ਉਹ ਤਾਈ ਅਸੀਂ ਤੂੰ ਮੇਰੀ ਗੱਲ ਤਾਂ ਸੁਣ ਲਾ। ਚੱਲ ਬੋਲ ਲੈ, ਤੂੰ ਬੋਲ ਲੈ। ਅੱਗੇ ਭਾਈ ਕਹਿਲੇ ਕਿ ਬੁੜੀ ਮਰ ਗਈ, ਹੁਣ ਉਹਨਾਂ ਦੇ ਘਰੇ ਵੀ ਜਾਣਾ। 100 ਕੰਮ ਰਹਿੰਦੇ ਮੈਨੂੰ ਤਾਂ, ਤੈਨੂੰ ਤਾਂ ਪਤਾ ਹੈ। ਹੁਣ ਸਾਰੇ ਪਿੰਡ 'ਚ ਜਾਣਾ ਆਉਣਾ ਤਾਂ ਪੈਂਦਾ ਹੀ ਹੈ। ਹੋਰ ਸੁਣ ਲੈ, ਇੱਕ ਸੁਨੇਹਾ ਆਇਆ ਪਿਆ, ਰਿਸ਼ਤੇਦਾਰੀ 'ਚ ਕੋਈ ਲੜਾਈ ਝਗੜਾ ਹੋ ਗਿਆ, ਹੁਣ ਉੱਥੇ ਵੀ ਜਾ ਕੇ ਆਉਣਾ। ਮੇਰੇ ਬਿਨਾ ਉਹ ਕੰਮ ਵੀ ਨਹੀਂ ਨਿਪਟਣਾ। ਗੱਲ ਤਾਂ ਸੁਣ ਲੈ, ਅਸੀਂ ਭੋਗ। ਉਹ ਤੂੰ ਚੁੱਪ ਕਰ, ਤੂੰ ਤਾਂ ਆਪਣੀਆਂ ਗੱਲਾਂ ਸੁਣਾਉਂਦਾ ਰਹਿਣਾ। ਤੂੰ ਮੇਰੀ ਗੱਲ ਵੀ ਸੁਣ ਲੈ। ਜਾ ਵਗ ਜਾ, ਜਾ ਵਗ ਜਾ, ਹੁਣ ਖੜਾ ਹੀ ਰਹੇਗਾ। ਚੱਲ ਵਗ ਜਾ। ਆਪਣੀ ਚੱਪਲੀਆਂ ਮਾਰਦੀ ਰਹੂ, ਕਿਸੇ ਦੀ ਗੱਲੇ ਨਹੀਂ ਸੁਣਦੀ। ਹੋਰ ਤੂੰ ਅਸਾਈਨਮੈਂਟ ਸਬਮਿਟ ਕਰਾਤੀ? ਨਹੀਂ, ਮੈਂ ਤਾਂ ਅੱਜ ਕਰਾਣੀ ਹੈ। ਤੂੰ ਆ ਰਿਹਾ ਨਾ? ਦੇਖ ਜੀਤਾ, ਮੈਂ ਪੂਰੀ ਕੋਸ਼ਿਸ਼ ਕਰਾਂਗਾ, ਨਾਲੇ ਆਈ ਵਿਲ ਟਰਾਈ ਮਾਈ ਲੈਵਲ ਬੈਸਟ ਯਾਰ। ਦੇਖ, ਮੈਂ ਤੇਰੇ ਲਈ ਪਾਰਟਿਸਿਪੇਟ ਕੀਤਾ, ਜੇ ਤੂੰ ਨਾ ਆਇਆ ਤਾਂ ਮੈਂ ਪਰਫਾਰਮ ਹੀ ਨਹੀਂ ਕਰਨਾ। ਅੱਛਾ ਬਾਬਾ, ਮੈਂ ਜ਼ਰੂਰ ਆਵਾਂਗਾ, ਠੀਕ ਹੈ? ਓਕੇ। ਉਹ ਠੀਕ ਆ। ਆਏ ਆ ਜਾ। ਫੇਰ ਖੁਸ਼ਖਬਰੀ। ਉਹ ਤੇਰਾ ਦਿਮਾਗ ਸਹੀ ਆ ਧੰਨ ਕੋਰੇ, ਜਵਾਕ ਵੱਡੇ ਹੋ ਗਏ, ਲੋਕੀ ਕੀ ਕਹਿਣਗੇ? ਮੇਰਾ ਤਮਾਸ਼ਾ ਬਣ ਜੂ। ਨਾਲੇ ਇੱਕ ਹੋਰ ਮੁੰਡਾ ਹੋ ਗਿਆ, ਆਪਣੇ ਜਵਾਕ ਦੀ ਅੱਧੀ ਜ਼ਮੀਨ ਵੰਡੀ ਜਾਣੀ ਆ। ਓਏ ਬਹੁਤ ਕੂਲੀ ਆ ਤੂੰ, ਪਰ ਅਕਲ ਨੂੰ ਹੱਥ ਮਾਰ। ਆ ਉਮਰੇ ਰੱਬ ਦਾ ਨਾਂ ਜਪਿਆ ਕਰ। ਮੈਂ ਦਰਵਾਜ਼ਾ ਬੰਦ ਕਰਦਾ? ਕੀ ਹੋ ਗਿਆ ਤੈਨੂੰ, ਸਮਝਦੀ ਕਿਉਂ ਨਹੀਂ ਤੂੰ? ਕਿਤੇ ਤੇਰਾ ਢਿੱਡ ਤਾਂ ਨਹੀਂ ਦੁਖਦਾ? ਸਾਰੀ ਉਮਰ ਲੰਘ ਗਈ, ਪਰ ਮੈਂ ਤੇਰੀਆਂ ਰਮਜਾਂ ਨਹੀਂ ਸਮਝ ਸਕਿਆ ਧੰਨ ਕੋਰੇ। ਮੈਨੂੰ ਮਾਫ ਕਰ ਦੇ। ਬੈਠ, ਮੈਂ ਦਵਾਈ ਲੈ ਕੇ ਆਉਣਾ। ਬੈਠ। ਪਤਾ ਨਹੀਂ ਕਦੋਂ ਅਕਲ ਆਉਣੀ ਤੈਨੂੰ ਦਲੇਰ ਸਿਆ। ਉਹ ਪੰਡਾ ਛੇਤੀ ਆ। ਉਹ ਪੰਡਾ ਕਿੱਥੇ ਰਹਿ ਗਿਆ ਈ? ਉਹ ਆ ਗਿਆ, ਪੰਡਾ ਆ ਗਿਆ। ਉਹ ਪੰਡਾ ਕਿੰਨੀਆਂ ਸੋਹਣੀਆਂ ਮੇਰਾ ਮਤਲਬ ਸ਼ਖਸੀਅਤ ਆਈਆਂ ਨੇ। ਓਏ ਆਹੋ ਪੰਡਾ, ਮਹਿਮਾਨ ਆਏ ਆ। ਮਹਿਮਾਨ ਆਇਆ, ਵੱਡੇ ਵਿਦਵਾਨ ਆਏ। ਇਹਦੇ ਪਿਓ ਦੀ ਮਕਾਨ ਆਇਆ। ਮਰ ਜਾ ਸਾਲੇ, ਮਰ। ਪੰਡਾ ਹੌਲੀ ਮਾਰ। ਉਹ ਪੰਡਾ ਬਸ। ਉਹ ਪੰਡਾ ਵਾਕ। ਅਮਿਤੋਜ, ਮੇਰਾ ਨਾਮ ਅਨਾਉਂਸ ਹੋਣ ਵਾਲਾ, ਤੂੰ ਕਿੱਥੇ ਹੈ? ਜੀਤਾ ਤੂੰ ਫਿਕਰ ਨਾ ਕਰ, ਮੈਂ ਆ ਗਿਆ। ਓਕੇ ਓਕੇ।
ਲੈ ਹੋਰ ਤੁਰੀ ਜਾਂਦੀ ਕੁੜੀ ਦੇ ਇਹਨੇ ਵੇਰ ਮਾਰਿਆ। ਤੁਰੀ ਜਾਂਦੀ ਕੁੜੀ ਦੇ ਮੈਂ ਫੇਰ ਮਾਰਿਆ। ਤੁਰੀ ਜਾਂਦੀ ਕੁੜੀ ਦੇ ਦਾ ਵੇਰ ਮਾਰਿਆ। ਤੁਰੀ ਜਾਂਦੀ ਕੁੜੀ ਦੇ ਮੈਂ ਫੇਰ ਮਾਰਿਆ। ਸਾਲਿਆ ਗਾਂ ਵੀ ਭੌਂਕ ਉਹਦੇ ਵੱਜਿਆ ਨਹੀਂ ਮੈਂ ਫੇਰ ਮਾਰਿਆ। ਉਹ ਜਾ ਮਰ ਜਾ ਸਾਲਿਆ, ਨਿਸ਼ਾਨਾ ਕੱਚਾ ਹੀ ਤੇਰਾ ਹਲੇ। ਉਹ ਨਹੀਂ ਜਦੋਂ ਮੈਂ ਉਹਦੇ ਫੇਰ ਮਾਰਿਆ ਉਦੋਂ ਉਹਦੇ ਵੱਜ ਗਿਆ। ਅੱਛਾ ਤੇ ਮੌਕਾ ਜਾ ਵੇਖ ਮੈਂ ਵੀ ਭੱਜ ਗਿਆ। ਉਹ ਪੰਡਾ ਕਿੱਥੇ ਭੱਜ ਗਿਆ? ਤੇ ਇਹ ਸਨ ਪੰਜਾਬੀ ਵਿਰਾਸਤ ਦੀ ਜਿੰਦ ਜਾਨ ਭੰਡ। ਤੇ ਹੁਣ ਮੈਂ ਸੱਦਾ ਦੇ ਰਹੀ ਹਾਂ ਇਸ ਕੰਪੀਟੀਸ਼ਨ ਦੀ ਨੈਕਸਟ ਡਾਂਸ ਆਈਟਮ ਨੂੰ, ਜਿਸ ਨੂੰ ਲੈ ਕੇ ਆ ਰਹੇ ਨੇ ਹਰਜੀਤ ਕੌਰ ਤੇ ਉਹਨਾਂ ਦੇ ਸਾਥੀ। ਆ ਮਾਹੀ ਤੇਰੇ ਸਦ ਬਲਹਾਰੀ ਤੇਰੇ ਬਾਝੋਂ ਸੁਨਿਆ ਵੇੜਾ ਬਿਨ ਚਾਂਜਰ ਛੜ ਕਾਟਾ ਪੈ ਜਾਏ ਜੇ ਗਲੀਏ ਮਾਰੇ ਗੇੜਾ ਅਸਾਂ ਯਾਰ ਦੀ ਗਲੀ ਦੇ ਵਿੱਚ ਨੱਚਣਾ ਹੋ ਅਸਾਂ ਯਾਰ ਦੀ ਗਲੀ ਦੇ ਵਿੱਚ ਨੱਚਣਾ ਤੇ ਭਾਵੇਂ ਖੁੱਲੇ ਜਾਣ ਮੀਡੀਆਂ ਤੇ ਭਾਵੇਂ ਖੁੱਲੇ ਜਾਣ ਮੀਡੀਆਂ ਨੱਚ ਨੱਚ ਸਾਜ ਨਹੀਂ ਥਕਣਾ ਹੋ ਨੱਚ ਨੱਚ ਸਾਜ ਨਹੀਂ ਥਕਣਾ ਵੇ ਭਾਵੇਂ ਖੁੱਲ ਜਾਣ ਮੀਡੀਆਂ ਤੇ ਭਾਵੇਂ ਖੁੱਲ ਜਾਣ ਮੀਡੀਆਂ ਭਾਵੇਂ ਖੁੱਲ ਜਾਣ ਮੀਡੀਆਂ ਤੇ ਭਾਵੇਂ ਖੁੱਲ ਜਾਣ ਮੀਡੀਆਂ। ਅੱਖ ਰੱਖੇਂਗਾ ਜੇ ਨੱਚਾਂਗੀ ਤੇ ਗਾਵਾਂਗੀ ਅੱਖ ਫੇਰ ਨਾ ਵੀ ਮਾਇਆ ਮਰ ਜਾਵਾਂਗੀ ਅੱਖ ਰੱਖੇਂਗਾ ਜੇ ਨੱਚਾਂਗੀ ਤੇ ਗਾਵਾਂਗੀ ਅੱਖ ਫੇਰ ਨਾ ਵੀ ਮਾਇਆ ਮਰ ਜਾਵਾਂਗੀ ਜੇ ਵਸਣਾ ਤੇ ਤੇਰੇ ਘਰ ਵਸਣਾ ਜੇ ਵਸਣਾ ਤੇ ਤੇਰੇ ਘਰ ਵਸਣਾ ਤੇ ਭਾਵੇਂ ਖੁੱਲ ਜਾਣ ਮੀਡੀਆਂ ਤੇ ਭਾਵੇਂ ਖੁੱਲ ਜਾਣ ਮੀਡੀਆਂ ਭਾਵੇਂ ਖੁੱਲ ਜਾਣ ਮੀਡੀਆਂ ਤੇ ਭਾਵੇਂ ਖੁੱਲ ਜਾਣ ਮੀਡੀਆਂ। ਦੋਵੇਂ ਨੱਚੇ ਤੇ ਕੋ ਸਾਡੀ ਮੰਗਵੇ ਆਜਾ ਪਿੰਡ ਵਿੱਚ ਤੈਨੂੰ ਕਾਦੀ ਸੰਗ ਵੇ ਦੋਵੇਂ ਨੱਚੀਏ ਵੇ ਕੋ ਸਾਡੀ ਮੰਗਵੇ ਆਜਾ ਪਿੰਡ ਵਿੱਚ ਤੈਨੂੰ ਕਾਦੀ ਸੰਗ ਵੇ ਗਿੱਧਾ ਤੇਰੇ ਬਾਝੋਂ ਸੁਣਿਆ ਚੰਨ ਮੱਖਣਾ ਹੋ ਗਿੱਧਾ ਤੇਰੇ ਬਾਝੋਂ ਸੁਣਿਆ ਚੰਨ ਮੱਖਣਾ ਵੇ ਭਾਵੇਂ ਖੁੱਲੇ ਜਾਣ ਮੀਡੀਆਂ ਭਾਵੇਂ ਖੁੱਲੇ ਜਾਣ ਮੀਡੀਆਂ ਭਾਵੇਂ ਖੁੱਲੇ ਜਾਣ ਮੀਡੀਆਂ ਭਾਵੇਂ ਖੁੱਲੇ ਜਾਣ ਮੀਡੀਆਂ। ਨੀਆਂ ਗੁੱਸੇ ਗਿਲੇ ਅੱਗ ਵਿੱਚ ਫੂਕ ਵੇ ਫੂਕਾ ਮਾਰਦੀ ਦੀ ਸੁਣ ਮਾਇਆ ਕੂਕ ਵੇ ਮੀਆਂ ਗੁੱਸੇ ਗਿਲੇ ਅੱਗ ਵਿੱਚ ਫੂਕ ਵੇ ਕੂਕਾ ਮਾਰਦੀ ਦੀ ਸੁਣ ਮਾਇਆ ਕੂਕ ਵੇ ਮਰ ਜਾਣਾ ਪਰ ਨੱਚਣੋਂ ਨਹੀਂ ਹਟਣਾ ਹੋ ਮਰ ਜਾਣਾ ਪਰ ਨੱਚਣੋਂ ਨਹੀਂ ਹਟਣਾ ਵੇ ਭਾਵੇਂ ਖੁੱਲ ਜਾਣ ਮੀਡੀਆਂ ਤੇ ਭਾਵੇਂ ਖੁੱਲ ਜਾਣ ਮੀਡੀਆਂ ਭਾਵੇਂ ਖੁੱਲ ਜਾਣ ਮੀਡੀਆਂ ਭਾਵੇਂ ਖੁੱਲ ਜਾਣ ਮੀਡੀਆਂ। मैं तो ये सोच रही हूँ कि भी मैं होशियार 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 की होया एक बारी होर क्या होशियार
ਹਾਏ ਪਿੰਕੀ, ਜਦੋਂ ਤੂੰ ਮੇਰਾ ਨਾਮ ਲੈਣੀ ਹੈ ਨਾ ਤਾਂ ਦਿਲ ਤੇਰੇ ਤੇ ਕੁਰਬਾਨ ਹੋ ਜਾਂਦਾ ਹੈ। ਸੱਚੀ ਮੁੱਚੀ। ਮੈਂ ਬਹੁਤ ਪਿਆਰ ਕਰਦਾ ਪਿੰਕੀ ਤੈਨੂੰ। ਮੈਂ ਵੀ ਬਹੁਤ ਪਿਆਰ ਕਰਦੀ ਹਾਂ ਤੈਨੂੰ। ਸੱਚੀ ਮੁੱਚੀ। ਇੱਕ ਗੱਲ ਦੱਸਾਂ, ਮੇਰੇ ਘਰਦਿਆਂ ਨੇ ਮੇਰਾ ਨਾਮ ਬੜਾ ਸੋਚ ਸਮਝ ਕੇ ਰੱਖਿਆ ਹੋਇਆ ਹੈ, ਹੁਸ਼ਿਆਰ। ਉਹ ਕਿੱਦਾਂ? ਦੇਖ, ਤੇਰੇ ਵਰਗੀ ਸੋਹਣੀ, ਸੁਨੱਖੀ, ਸਵੀਟ, ਕਿਊਟ ਤੇ ਇੰਟੈਲੀਜੈਂਟ ਕੁੜੀ ਨੂੰ ਜਿਹੜਾ ਮੁੰਡਾ ਫਸਾ ਲੇ ਉਹ ਹੁਸ਼ਿਆਰ ਹੀ ਹੁੰਦਾ ਨਾ। ਫਸਾਲੇ? ਫਸਾਲੇ ਦਾ ਕੀ ਮਤਲਬ ਹੋਇਆ? ਹਾਂ ਕੀ? ਸੌਰੀ ਦੱਸ ਮੈਨੂੰ। ਫਸਾਲੇ ਦਾ ਕੀ ਮਜ਼ਾਕ ਕਰ ਮਤਲਬ ਰਿਹਾ ਹੈ? ਸੀ ਯਾਰ ਮੈਂ। ਸੱਚੀ ਮਜ਼ਾਕ ਕਰ ਰਹੀ ਯਾਰ, ਗੱਲ ਛੱਡ ਦੇ ਯਾਰ, ਦਰਦ ਹੋ ਰਿਹਾ। ਲੱਗਦਾ ਹੈ ਹੁਣ ਪੰਗਾ ਪਾਉ। ਕੀ ਹੋ ਗਿਆ? ਵਿਸਕੀ। ਕੀ ਹੋਇਆ? ਹੈ ਵਿਸਕੀ। ਕੀ ਹੋ ਗਿਆ? ਵਿਸਕੀ ਕੀ ਹੋਇਆ? ਵਿਸਕੀ। ਵਿਸਕੀ? ਵਿਸਕੀ? ਵਿਸਕੀ। ਵਿਸਕੀ? ਕੀ ਹੋਇਆ? ਵਿਸਕੀ? ਵਿਸਕੀ ਤੂੰ ਠੀਕ ਹੈ? ਵਿਸਕੀ? ਵਿਸਕੀ। ਚੱਕ ਇਹਨੂੰ। ਕੁਛ ਨਹੀਂ ਹੋਇਆ ਇਹਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕਾਕਾ ਤੂੰ ਕੌਣ ਆ? ਮੈਂ ਜੀ ਹੁਸ਼ਿਆਰ ਸਿੰਘ। ਅੱਛਾ, ਕਿਹਦਾ ਮੁੰਡਾ? ਮੈਂ ਸਰਦਾਰ ਸ਼ਮਸ਼ੇਰ ਸਿੰਘ ਜੀ ਦਾ। ਤੂੰ ਕਿਤੇ ਉੱਚੇ ਪਿੰਡ ਵਾਲੇ ਸ਼ਮਸ਼ੇਰ ਦਾ ਮੁੰਡਾ ਤਾਂ ਹਾਂਜੀ ਹਾਂਜੀ, ਉਹਨਾਂ ਦੇ ਹਾਂ। ਸ਼ਮਸ਼ੇਰ ਚਤਰ ਸਿਆ ਆਪਣੀ ਪੂਰੇ ਇਲਾਕੇ 'ਚ ਸਰਦਾਰੀ ਆ। ਕਿਸ ਕਰਕੇ? ਅੱਖਾਂ 'ਚ ਪਾਏ ਸੁਰਮੇ ਦੀ ਸੌ ਦਲੇਰ ਭਾਈ ਜੀ। ਕੱਟਾ ਕਿਲੇ ਦੇ ਜ਼ੋਰ ਤੇ ਟਿੰਗੜਦਾ ਹੁੰਦਾ। ਸਰਦਾਰ ਦਲੇਰ ਸਿੰਘ ਦੀ ਟੌਰ ਆ ਆਪਣੇ ਕਿੱਲਿਆਂ ਤੇ। ਉਹ ਜੇ ਕਿਤੇ ਘਰ ਵਾਲੀ ਆਪਣੇ ਪੇਕਿਆਂ ਤੋਂ ਲਿਆਈ ਹੋਵੇ ਫਿਰ ਤਾਂ ਟੌਰ ਹੋਰ ਵੀ ਹੋ ਜਾਂਦੀ ਆ। ਤੂੰ ਕਿਹੜਾ ਓਏ? ਓਏ ਮੈਂ ਆ ਸ਼ਮਸ਼ੇਰ ਸਿੰਘ, ਉੱਚੇ ਪਿੰਡ ਵਾਲਾ। ਤੇਰੀ ਜੁਰਤ ਕਿਵੇਂ ਹੋਈ ਮੇਰੀ ਗੱਲ 'ਚ ਬੋਲਣ ਦੀ? ਓਏ ਮੈਂ ਕਿੱਥੇ ਬੋਲਦਾ, ਬੋਲਦੇ ਤਾਂ ਤੇਰੇ 'ਚ ਨੇ। ਸਹੁਰਿਆਂ ਤੋਂ ਮਿਲੇ ਜ਼ਮੀਨ ਦੇ 15 ਕਿੱਲੇ। ਕੱਢਦਾ ਤੇਰੀ ਮੈਂ ਧੌਂਸ। ਓ ਤੇਰੇ ਵਰਗੇ 2900 ਦੇਖੇ ਨੇ ਧੌਂਸ ਕੱਢਣ ਵਾਲੇ। ਤੇਰੀ ਕੱਢਦਾ ਤੇਰੀ ਮੈਂ ਧੌਂਸ। ਓ ਤੇਰੇ ਵਰਗੇ 2900 ਦੇਖੇ ਨੇ ਧੌਂਸ ਕੱਢਣ ਵਾਲੇ। ਓ ਛੱਡੋ ਬਾਈ ਜੀ, ਬਾਈ ਜੀ ਕਿਹੜੀ ਗੱਲ ਦਾ ਗੁੱਸਾ ਕਰੀ ਜਾਂਦੇ ਹੋ? ਬਾਈ ਜੀ ਤੁਸੀਂ ਵੀ ਠੰਡੇ ਰਿਹਾ ਕਰੋ, 24 ਘੰਟੇ ਘੋੜੇ ਤੇ ਚੜੇ ਰਹਿੰਦੇ ਹੋ। ਛੱਡੋ ਪਰੇ। ਓ ਜਾ ਲੈ ਜਾ ਆਪਦੇ ਸਰਦਾਰ ਨੂੰ ਕਿਤੇ ਹੋਰ ਨਾ। ਅੱਜ ਮੈਂ ਤਾਂ ਇੱਥੇ ਮੱਕੂ ਟੱਪ ਮੈਂ ਛੱਡਦਾ ਨੂੰ। ਗੁੱਸਾ ਥੁੱਕ ਦੋ ਬਾਈ ਜੀ। ਬਾਈ ਜੀ ਕਹੀ ਤਾਂ ਜਾਣਾ ਠੰਡੇ ਰਹੋ। ਚਲੋ ਤੁਸੀਂ ਵੀ ਹਰ ਕਿਸੇ ਨਾਲ ਪੰਗਾ ਨਾ ਲਿਆ ਕਰੋ, ਬੰਦਾ ਬੰਦਾ ਦੇਖ ਲਿਆ ਕਰੋ। ਚਲੋ ਚਲੋ ਛੱਡੋ ਦਲੇਰ ਬਾਈ ਜੀ। ਗੱਲ ਸੁਣੋ ਮੇਰੀ, ਮੁੜ ਕੇ ਕਿਤੇ ਮੇਰੇ ਮੱਥੇ ਨਾ ਲੱਗ ਜਾਈ। ਚਲੋ ਬਾਈ ਜੀ ਚਲੋ। ਤੂੰ ਜਾ ਕੰਮ ਕਰ। ਤੂੰ ਚੱਲ ਇੱਥੋਂ। ਅੰਕਲ ਮੈਂ ਪਾਪਾ। ਗੱਲ ਸੁਣ ਕੁੜੀਏ, ਮੁੜ ਕੇ ਤੈਨੂੰ ਮੈਂ ਇਸ ਮੁੰਡੇ ਨਾਲ ਦੇਖ ਲਿਆ ਆ ਲੱਤਾਂ ਵੜ ਦੂੰ। ਇਹ ਗੱਲਾਂ ਛੱਡ, ਤੂੰ ਅਸਲੀ ਗੱਲ ਪੁੱਛ। ਨੀ ਸ਼ਾਂਤੀ ਵੀ ਰੱਖ, ਪੁੱਛ ਲੈਨੀ ਆ। ਕੁੜੇ ਪਾਲੀ, ਕੁੜੇ ਤੂੰ ਨਹੀਂ ਸੁਣਿਆ ਅਕੇ ਦਲੇਰ ਦਾ ਮੁੰਡਾ ਨਸ਼ੇ ਕਰਨ ਲੱਗ ਗਿਆ? ਨਹੀਂ ਤਾਈ, ਐਵੇਂ ਕਿਸੇ ਨੇ ਗਲਤ ਕਹਿਤਾ ਹੋ। ਲੈ ਮੈਂ ਤਾਂ ਆਪ ਅੱਖੀਂ ਦੇਖਿਆ। ਅੱਛਾ, ਰੱਬ ਝੂਠ ਨਾ ਬੁਲਾਵੇ, ਇਹਦੀ ਭੈਣ ਇਹਨੂੰ ਨਸ਼ੇ ਨਾਲ ਟੁੱਲ ਹੋਏ ਨੂੰ ਆਪ ਚੱਕ ਕੇ ਲਿਆਈ ਐ। ਜਮਾ ਸੱਚੀ ਗੱਲ ਐ। ਇੱਕ ਓਪਰਾ ਮੁੰਡਾ ਵੀ ਤੀ ਨਾਲ। ਹਾਂ ਹੈ। ਹਾਂ ਮਾਂ, ਮੈਂ ਵੀ ਦੇਖਿਆ। ਵੀਰਾ ਕਦੇ ਕਲਾਸ 'ਚ ਨਹੀਂ ਆਉਂਦਾ, ਨਾਲੇ ਉਹਦੀ ਸੰਗਤ ਚੰਗੇ ਮੁੰਡਿਆਂ ਨਾਲ ਨਹੀਂ। ਇਹ ਸਭ ਤਾਇਆ ਜੀ ਦੇ ਗਲਤ ਲਾਡ ਪਿਆਰ ਦਾ ਅਸਰ ਹੈ। ਇਹ ਤਾਂ ਫਿਰ ਫਿਕਰ ਵਾਲੀ ਗੱਲ ਹੀ ਆ ਤਾਈ। ਉਹਨਾਂ ਨੂੰ ਮੁੰਡੇ ਦਾ ਇਲਾਜ ਕਰਾਉਣਾ ਚਾਹੀਦਾ। ਲੈ ਬਹੂ, ਆਪਾਂ ਨੇ ਕੀ ਲੈਣਾ ਦੇਣਾ? ਰੱਬ ਝੂਠ ਨਾ ਬੁਲਾਵੇ, ਕੋਈ ਮਰੇ ਕੋਈ ਜੀਵੇ, ਸੁਥਰਾ ਘੋਲ ਪਤਾਸੇ ਪੀਵੇ। ਹਾਂ ਫਿਰ ਤਾਈ ਚਾਚੀ, ਮੱਥਾ ਟੇਕਦਾ। ਜਿਉਂਦਾ ਰਹਿ ਪੁੱਤ। ਕੀ ਖਬਰਨਾਮਾ ਹੈ ਫਿਰ ਪਿੰਡ ਦਾ? ਲੈ ਖਬਰਨਾਮਾ ਕੀ ਹੋਣਾ?
ਮੈਂ ਇੱਥੇ ਸੰਤੀ ਤੁਰੀਆਂ ਜਾਂਦੀਆਂ ਸੀ, ਮੈਂ ਕਿਹਾ ਕੁੜੇ ਆ ਚੱਲੀਏ ਘੜੀ ਪਾਲੀ ਕੋਲੇ ਬਹਿ ਜਾਈਏ। ਚਾਹ ਪਾਣੀ ਤਾਂ ਪੀ ਜਾਂਦੀਆਂ। ਲੈ ਚਾਹ ਪਾਣੀ ਨੂੰ ਕੀ ਆ, ਕਿਹੜਾ ਉਪਰਾ ਘਰ ਹੈ, ਫੇਰ ਪੀ ਲੂੰਗੀ ਆ। ਰੱਬ ਬਾਹਲਾ ਦੇਵੇ ਪੁੱਤ। ਪਾਲੀ ਮੇਰੇ ਵਾਸਤੇ ਚਾਹ ਧਰ ਲੈਂਦੀਆਂ। ਜਾ ਪੁੱਤ ਲਿਆ। ਹਾਂ ਮੈਂ ਹੁਣੇ ਲੈ ਕੇ ਆਈ। ਮੈਂ ਕਿਹਾ ਗਲੀਆਂ ਹੋ ਜਾਣ ਸੁਨੀਆਂ ਵਿੱਚ ਚਿਤਰਾ ਅੱਖਾਂ 'ਚ ਪਾਏ ਸੁਰਮੇ ਦੀ ਸੌਂ। ਦਲੇਰ ਬਈ ਖੇਡਦੀ ਆ ਕੱਟ ਫੁੱਲਾਂ ਤੇ। ਹਾਂ ਠੀਕ ਆ। ਲੈ ਬਈ ਢਿੱਲਾ ਜਿਹਾ ਕਾਸ ਤੋਂ ਬੋਲਦਾ। ਸੋਖਾ ਕੀ ਸੋਚਦਾ? ਕੁੜੀ ਜਵਾਨ ਹੋ ਗਈ ਆ, ਉਹਦੇ ਵਿਆਹ ਬਾਰੇ ਸੋਚਦਾ। ਲੈ ਬਈ ਤੂੰ ਮੇਰੇ ਹੁੰਦਿਆਂ ਕਾਹਤੇ ਫਿਕਰ ਕਰਦਾ? ਤੇਰਾ ਰਿਸ਼ਤਾ ਵੀ ਤਾਂ ਮੈਂ ਹੀ ਲਿਆਂਦਾ ਸੀ। ਆ ਗੁੱਡੀ ਵਾਸਤੇ ਵੀ ਕੋਈ ਮੁੰਡਾ ਲੱਭ ਲੈਨੇ ਆ ਬਾਈ। ਬਸ ਜੇ ਤੂੰ ਇਹ ਕੰਮ ਕਰਦਾ ਹੈ, ਤਾਂ ਮੈਂ ਤੇਰਾ ਅਹਿਸਾਨਮੰਦ ਸਾਰੀ ਉਮਰ ਰਹਾਂਗਾ। ਹਾਂ ਇੱਕ ਰਿਸ਼ਤਾ ਹੈਗਾ ਬਈ ਆਪਣੇ ਕੋਲ, ਮੁੰਡਾ NRI ਆ। ਬਸ ਕੀ? ਬਸ ਬਈ ਵਿਆਹ ਥੋੜਾ ਜਿਹਾ ਧੂਮ ਧੜਕੇ ਵਾਲਾ ਭਾਲਦੇ ਨੇ। ਗਹਿਣੇ ਗੱਟੇ, ਸੌਰੀ ਦਾ ਨਿੱਕ ਸੁੱਕ, ਜਾਣਦਾ ਹੀ ਆ ਤੂੰ। ਤੈਨੂੰ ਤੇ ਪਤਾ ਚਤਰ ਸਿਆ, ਮੇਰੀ ਕੀ ਹਾਲਤ ਆ। ਜ਼ਮੀਨ ਸਾਰੀ ਗਹਿਣੇ ਪਈ ਆ ਤੇ ਮੈਂ ਉਹਦਾ ਵੀ ਬਾਈ ਕਰ ਲਾਂਗੇ ਹੱਲ। ਤੇਰੀ ਬੇਬੇ ਵਾਲੀ ਜੱਦੀ ਜ਼ਮੀਨ ਉਹ ਤਾਂ ਹੈਗੀ ਆ ਤੇਰੇ ਕੋਲ, ਆਪਾਂ ਉਹ ਬੈਂਕ 'ਚ ਰੱਖ ਦਿੰਨੇ ਆ। ਬਾਕੀ ਮੈਂ ਜਾਣਾ ਤੇ ਮੇਰਾ ਕੰਮ। ਮੈਂ ਕਰਦਾ ਕੁਝ, ਬਸ ਤੂੰ ਮੁੰਡੇ ਵਾਲਿਆਂ ਨਾਲ ਗੱਲ ਪੱਕੀ ਕਰ ਦੇ। ਰਿਸ਼ਤਾ ਤਾਂ ਪੱਕਾ ਸਮਝ ਬਾਈ, ਉਹਦੀ ਫਿਕਰ ਨਾ ਕਰ। ਅੱਖਾਂ 'ਚ ਪਾਏ ਸੁਰਮੇ ਦੀ ਸੌਂ, ਛਤਰਾ ਕੋਈ ਕੱਚੀਆਂ ਗੋਲੀਆਂ ਨਹੀਂ ਖੇਡਿਆ। ਚੰਗਾ ਬਾਈ ਮੈਂ ਕਰਦਾ ਕੋਈ ਬੰਦੋਬਸਤ। ਉਹ ਵਿੱਚ ਚਤਰਾ ਯਾਰ। ਹਾਂ ਬੈਂਕ ਜਾਣਾ। ਸਤਿ ਸ੍ਰੀ ਅਕਾਲ ਮੈਨੇਜਰ ਸਾਹਿਬ। ਸਤਿ ਸ੍ਰੀ ਅਕਾਲ ਦਲੇਰ ਸਿਆ, ਕਿਵੇਂ ਆਉਣਾ ਹੋਇਆ? ਮੈਨੇਜਰ ਸਾਹਿਬ ਥੋੜੇ ਜਿਹੇ ਪੈਸਿਆਂ ਦੀ ਹੋਰ ਲੋੜ ਪੈ ਗਈ। ਦਲੇਰ ਸਿਆ ਤੈਨੂੰ ਪਤਾ ਵੀ ਤੇਰਾ ਥਰਡ ਪਾਰਟੀ ਲੋਨ ਹੈ ਤੇਰੀ ਘਰ ਵਾਲੀ ਦੀ ਜ਼ਮੀਨ ਤੇ ਤੇਰੀ ਘਰ ਵਾਲੀ ਦੀ ਸਾਰੀ ਜ਼ਮੀਨ ਪਹਿਲਾਂ ਹੀ ਬੈਂਕ ਕੋਲ ਹੈ। ਟਰੈਕਟਰ, ਟਰਾਲੀ, ਕੰਬਾਈਨ, ਛੋਟੇ ਮੋਟੇ ਹੋਰ ਪਤਾ ਨਹੀਂ ਕਿਹੜੇ ਕਿਹੜੇ ਲੋਨ ਹੈ। ਕਿਸ਼ਤ ਤੇਰੀ ਕਦੇ ਟਾਈਮ ਤੇ ਆਈ ਨਹੀਂ ਤੇ ਲੋਨ ਤੈਨੂੰ ਹੋਰ ਚਾਹੀਦਾ। ਡਿਫਾਲਟਰ ਹੈ ਤੂੰ, ਤੇ ਡਿਫਾਲਟਰ ਨੂੰ ਬੈਂਕ ਲੋਨ ਨਹੀਂ ਦਿੰਦੀ। ਮੈਨੇਜਰ ਸਾਹਿਬ ਮੇਰੀ ਕੱਲੀ ਧੀ ਆ ਤੇ ਮੈਂ ਉਹਦਾ ਬੜੀ ਧੂਮ-ਧਾਮ ਨਾਲ ਵਿਆਹ ਕਰਨਾ ਚਾਹੁੰਦਾ, ਨਹੀਂ ਤਾਂ ਰਿਸ਼ਤੇਦਾਰਾਂ ਤੇ ਸ਼ਰੀਕਾਂ 'ਚ ਨੱਕ ਵੱਢੀ ਜਾਊ, ਥੂ ਹੋ ਜਾਊ। ਪਹਿਲਾਂ ਵੀ ਤੁਸੀਂ ਮਦਦ ਕੀਤੀ ਹੈ, ਬਸ ਇੱਕ ਵਾਰ ਹੋਰ ਕਰ ਦਿਓ। ਹਮਦਰਦੀ ਹੈ ਮੈਨੂੰ ਤੇਰੇ ਨਾਲ, ਪਰ ਜੇ ਮੈਂ ਚਾਹਾਂ ਤਾਂ ਵੀ ਤੇਰੀ ਮਦਦ ਨਹੀਂ ਕਰ ਸਕੂੰਗਾ। ਮੈਂ ਬੈਂਕ ਦੇ ਬਾਈ ਲਾਜ਼ ਦੇ ਮੁਤਾਬਕ ਅਸੀਂ ਇੱਕ ਡਿਫਾਲਟਰ ਨੂੰ ਲੋਨ ਨਹੀਂ ਦੇ ਸਕਦੇ। ਸੌਰੀ। ਉਹ ਲੈ ਆਹ ਆਉਂਦਾ 15 ਕਿੱਲਿਆਂ ਦਾ ਮਾਲਕ। ਮੁੱਛਾਂ ਦੇਖੋ ਪਤੰਦਰ ਨੇ ਕਿਵੇਂ ਕੁੰਡੀਆਂ ਕਰੀਆਂ ਨੇ, ਚਾਹੇ ਉੱਤੇ ਨਿੰਬੂ ਖੜਾ ਕਰ ਲੋ। ਉਹ ਐਡੀ ਕਿਹੜੀ ਗੱਲ ਹੈ ਜੀਸਿਆ, ਤੂੰ ਮੇਰੇ ਨਾਂ ਲਵਾ 15 ਕਿੱਲੇ, ਭਾਵੇਂ ਮੇਰੀ ਮੁੱਛ ਦੇ ਉੱਤੇ ਖਰਬੂਜਾ ਰੱਖ ਦੇ। ਉਹ ਤੁਸੀਂ ਉਹਦੀ ਮੁੱਛਾਂ ਹੀ ਦੇਖੀ ਜਾਓਗੇ, ਮੁੱਛਾਂ ਦੀ ਚੜਾਈ ਬਾਰੇ ਵੀ ਗੱਲ ਕਰੋ। ਲੈ ਵੀ ਮੁੱਛਾਂ ਦੀ ਚੜਾਈ ਦੀ ਗੱਲ ਸੁਣ ਲਓ। ਇੱਕ ਵਾਰੀ ਉਹਦੇ ਘਰੇ ਬੈਂਕ ਵਾਲੇ ਆ ਗਏ ਜ਼ਮੀਨ ਦੀ ਕੁਰਕੀ ਕਰਨ ਵਾਸਤੇ, ਤੇ ਸਰਪੰਚ ਨੇ ਵਿੱਚ ਪੈ ਕੇ ਮਸਾਂ ਜ਼ਮੀਨ ਬਚਾਈ। ਓਏ ਪਤੰਦਰਾ ਟਰੈਕਟਰ ਦੀ ਗੱਲ ਵੀ ਕਰ ਜਿਹੜੇ ਬੈਂਕ ਵਾਲੇ ਲੈ ਗਏ ਸੀ ਚੱਕ ਕੇ। ਓਹੋ ਉਹ ਕੰਮ ਦਾ ਤਾਂ ਇਹ ਡੱਕਾ ਨਹੀਂ ਤੋੜਦਾ, ਇਹਦੇ ਭਰਾਦਾਰੀ ਕੰਨੀ ਦੇਖ ਲਓ। ਹਾਏ 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 ਹਾਏ, ਉਹ ਤਾਂ ਬਾਈ ਬੰਦਾ ਹੀ ਬੜਾ ਕਾਬਲ ਹੈਗਾ। ਦੇਖ ਲਓ ਵਿਚਾਰੇ ਕੋਲੇ 2.5 ਕਿੱਲੇ ਜ਼ਮੀਨ ਦੇ ਆ ਤੇ ਉੱਤੋਂ ਥੋੜੀ ਜਿਹੀ ਜ਼ਮੀਨ ਠੇਕੇ ਤੇ ਲੈ ਲੈਂਦਾ।
ਅੱਜ ਬਾਲ ਵੀ ਕਰਜੇ ਥੱਲੇ ਨਹੀਂ ਹੈਗਾ ਬਾਈ ਉਹਦੀ ਕੁੜੀ ਵੀ ਬਹੁਤ ਸਿਆਣੀ ਹੈ ਤੇ ਇੱਧਰ ਦਲੇਰ ਦਾ ਮੁੰਡਾ ਦੇਖ ਲਓ ਜਿਵੇਂ ਉਹ ਸਿਆਣੇ ਨਹੀਂ ਕਹਿੰਦੇ ਹੁੰਦੇ ਬਈ ਜਿਹੇ ਜੀ ਕੋਕੋ ਉਹੇ ਜੀ ਕੋਕੋ ਦੇ ਬੱਚੇ ਇੱਕ ਤਾਂ ਵਿਚਾਰੇ ਦੀ ਬੂਥੀ ਬਾਂਦਰ ਵਰਗੀ ਹੈ ਤੇ ਦੂਜਾ ਬੁਲਟ ਚੱਕ ਲੂਗਾ ਤੱਕੇ ਵਾਂਗੂ ਕਰ ਲੂ ਬਾਲ ਸਿੱਧੇ ਤਾਹਾਂ ਨੂੰ ਤੇ ਸਾਰਾ ਦਿਨ ਪਟਾਕੇ ਵਜਾਉਂਦਾ ਫਿਰੀ ਜਾਊ ਸਿਆਣੇ ਕਹਿੰਦੇ ਵੀ ਇਹੋ ਜਿਹਾ ਬੰਦਾ ਦੁਬਾਰੇ ਤੋਂ ਪੱਲੀ ਪਟਾਕੇ ਫੂਕ ਲੈਂਦਾ ਓਏ ਤੂੰ ਕਾਹਤੋਂ ਢਿੱਲਾ ਹੋ ਗਿਆ ਸਿੱਟੇ ਪੱਤਾ ਹੁਣ ਉਹ ਮੈਂ ਤਾਂ ਸਿੱਟਦਾ ਨਾ ਪਤਾ ਤੂੰ ਹੀ ਆਹ ਦਲੇਰ ਦੀ ਰਾਮ ਕਹਾਣੀ ਛੇੜ ਕੇ ਬਗਾ ਸੀ ਇਹ ਆ ਲੈ ਯਾਰ ਮੈਂ ਦਲੇਰ ਤੋਂ ਟਿੰਡੀਆਂ ਲੈਣੀਆਂ ਨੇ ਪਾਲੀ ਕਹਾਣੀ ਕਢਾਈ ਸੀ ਸਰੋਂ ਦੀ ਸਾਂਭ ਲਈ ਹਾਂਜੀ ਲਓ ਆ ਬੈਠ ਆਪਣੀ ਜੀਤਾਂ ਵਾਸਤੇ ਰਿਸ਼ਤਾ ਆਇਆ ਕਿੱਥੋਂ ਮੁੰਡਾ ਕੀ ਕਰਦਾ ਮੁੰਡਾ ਕੈਨੇਡਾ ਰਹਿੰਦਾ ਤੇ ਆਪਣੀ ਜੀਤਾਂ ਵਾਂਗੂ ਪੜਿਆ ਲਿਖਿਆ ਵੀ ਬਹੁਤ ਆ ਮੈਂ ਨਹੀਂ ਜਾਣਾ ਬਾਹਰ ਬੂਰ ਫੇਰ ਮੇਰੀ ਧੀ ਕੋਈ ਇੱਥੋਂ ਵਾਲਾ ਦੱਸ ਦੇ ਚਲੀ ਗਈ ਉਹ ਕੀ ਗੱਲ ਹੋ ਗਈ ਬੜਾ ਉਦਾਸ ਲੱਗਦਾ ਲੈਕਚਰ ਨਹੀਂ ਲਾਉਣਾ ਅੱਜ ਦਾ ਉਹ ਛੱਡ ਯਾਰ ਅੱਜ ਮੇਰਾ ਮੂਡ ਠੀਕ ਨਹੀਂ ਓਏ ਯਾਰ ਕਿਉਂ ਮੂਡ ਆਫ ਕਰਦਾ ਓਏ ਆਪਾਂ ਮੂਵੀ ਦੇਖਣ ਚੱਲੀਏ ਨਾਲੇ ਇਹਦਾ ਮੂਡ ਠੀਕ ਹੋ ਜੂ ਕਿਉਂ ਯਾਰ ਸਹੀ ਗੱਲ ਹੈ ਨਾਲੇ ਟਾਈਮ ਪਾਸ ਹੋ ਜੂ ਨਾਲੇ ਚਿੱਲ ਹੋ ਜੂ ਪਰ ਯਾਰ ਕਿਹੜੀ ਮੂਵੀ ਦੇਖਾਂਗੇ ਓ ਯਾਰ ਅਮਿਤੋਜ ਮੇਰੀ ਗੱਲ ਸੁਣੀ ਇੱਕ ਮਿੰਟ ਮੈਂ ਆ ਤਾਂ ਗਿਆ ਕੀ ਹੋਇਆ ਤੈਨੂੰ ਕੀ ਹੋਇਆ ਤੈਨੂੰ ਦੱਸ ਕੀ ਗੱਲ ਜੀਤਾ ਕੀ ਹੋਇਆ ਰਿਸ਼ਤਾ ਆਇਆ ਸੀ ਮੇਰੇ ਲਈ ਪਰ ਮੈਂ ਮਨਾ ਕਰਤਾ ਨਾਲੇ ਦਬੀ ਜ਼ੁਬਾਨ 'ਚ ਇਹ ਵੀ ਦੱਸਤਾ ਕਿ ਮੈਂ ਕਿਸੇ ਹੋਰ ਨਾਲ ਪਿਆਰ ਕਰਦੀ ਹਾਂ ਹੁਣ ਰਹੀ ਤੇਰੀ ਗੱਲ ਤੂੰ ਸੰਧਾ ਵਾਲੀਆਂ ਸਰਦਾਰਾਂ ਦਾ ਮੁੰਡਾ ਗਰੀਬ ਜੱਟ ਦੀ ਕੁੜੀ ਨਾਲ ਜ਼ਿੰਦਗੀ ਕੱਟ ਸਕਦਾ ਜੇ ਕੱਟ ਸਕਦਾ ਤਾਂ ਹੀ ਗੱਲ ਅੱਗੇ ਤੋਰੀਏ ਦੇਖ ਜੀਤਾ ਮੇਰੇ ਮਮ ਡੈਡ ਮੈਨੂੰ ਬਹੁਤ ਪਿਆਰ ਕਰਦੇ ਨੇ ਉਹਨਾਂ ਨੇ ਮੇਰੀ ਅੱਜ ਤੱਕ ਹਰ ਖੁਆਇਸ਼ ਪੂਰੀ ਕੀਤੀ ਹੈ ਤੇ ਮੈਂ ਉਹਨਾਂ ਨੂੰ ਕੌਨਫੀਡੈਂਸ ਵਿੱਚ ਲਏ ਤੋਂ ਬਗੈਰ ਕੋਈ ਕਮੈਂਟਸ ਨਹੀਂ ਕਰ ਸਕਦਾ ਜੀਤਾ ਮੈਂ ਤੈਨੂੰ ਬੇਹੱਦ ਪਿਆਰ ਕਰਦਾ ਦੇਖੀ बहुत देर ना हो जाए तेरे हथ विच साडी बां ढोला छड्डी ना वे माहिया छड्डी ना तेरे हथ विच साडी बां ढोला छड्डी ना वे माहिया छड्डी ना भावें झिड़का देवे मां भावें झिड़का देवे साडी बां ढोला छड्डी ना वे माहिया छड्डी ना भरोसे पिपली पिंगा पाइया तेरे भरोसे पिपली पिंगा पाइया झूठा दे जा कमली दे साइया देखी किधरे अद चो देखी किधरे अद चो
ਵਿੱਚ ਸਾਡੀ ਬਾਂਹ ਢੋਲਾ ਛੱਡੀ ਨਾ ਮਾਇਆ ਛੱਡੀ ਨਾ ਤੇਰੇ ਹੱਥ ਵਿੱਚ ਸਾਡੀ ਬਾਂਹ ਢੋਲਾ ਛੱਡੀ ਨਾ ਵੇ ਮਾਇਆ ਛੱਡੀ ਨਾ इश्क तेरे दी पट्टी मैं जाकर राता इश्क तेरे दी पट्टी मैं जाकर राता किते साडे वेड़े बरसातां नू आ जा किते साडे वेड़े बरसातां नू नजरा किधरे होर किसे नजरा किधरे होर किसे नाल गड्डी ना तेरे हथ विच साडी बांह ढोला छड्डी ना वे माया छड्डी ना माया छड्डी ना वे माया छड्डी ना ढोला छड्डी ना वे माया छड्डी ना ਕੀ ਗੱਲ ਹੈ ਮਾਂ ਨੂੰ ਬੜਾ ਮੱਖਣ ਲਗਾਇਆ ਜਾ ਰਿਹਾ ਕੁਝ ਜ਼ਿਆਦਾ ਹੀ ਪਿਆਰ ਨਹੀਂ ਆ ਰਿਹਾ ਲੈ ਮਾਂ ਮੈਂ ਤਾਂ ਤੈਨੂੰ ਪਹਿਲਾਂ ਹੀ ਬੜਾ ਪਿਆਰ ਕਰਦਾ ਲੱਗਦਾ ਕੁਝ ਚਾਹੀਦਾ ਹੈ ਤੈਨੂੰ ਹਾਂ ਮਾਂ ਦੱਸ ਤੇ ਮੇਰਾ ਗੁੱਗਾ ਪੁੱਤ ਕੀ ਚਾਹੀਦਾ ਤੈਨੂੰ ਸਾਡੇ ਕੋਲ ਰੱਬ ਦਾ ਦਿੱਤਾ ਸਭ ਕੁਝ ਹੈ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਬੋਲ ਮਾਂ ਉਹ ਜੀਤਾ ਮਤਲਬ ਉਹ ਭੋਲੀ ਮਾਂ ਤੇਰੇ ਪੁੱਤ ਨੇ ਕੁੜੀ ਪਸੰਦ ਕਰ ਲਈ ਆ ਮੈਂ ਕਿਹਾ ਜੀ ਸੁਣਦੇ ਹੋ ਆ ਤੁਹਾਡੇ ਪੁੱਤ ਨੂੰ ਇਸ਼ਕ ਹੋ ਗਿਆ ਕੁੜੀ ਪਸੰਦ ਕਰ ਲਈ ਇਹਨੇ मैं सब सुन लिया ओए इस करके तेनू पाल पोस के वड्डा कीता सी इस करके तेनू पढ़ाया लिखाया तेरी हर ख्वाहिश पूरी कीती इस करके कि अज तू अपनियां मनाइयां करे हैं चुप क्यों है ओह डैड डर गया सी ना पुत्रा कदों मिला रहे साडी नूह राणी तू सानू अच्छा ये तो दस कुड़ी दे मापे सानू मिलन इत्थे आ रहे हैं या असीं जाइए उन्हां दे घर उन्हां नूं मिलन हैं दस ਹੈਲੋ ਜੀਤਾ ਮਮ ਡੈਡ ਆਪਣੇ ਰਿਸ਼ਤੇ ਲਈ ਮੰਨ ਗਏ ਨੇ ਸੱਚੀ ਹਾਂ ਡੈਡ ਨੇ ਤੇ ਇੱਥੋਂ ਤੱਕ ਕਹਿ ਦਿੱਤਾ ਕਿ ਦੱਸੋ ਕਦੋਂ ਜਾਣਾ ਕੁੜੀ ਦੇ ਘਰ ਰਿਸ਼ਤਾ ਲੈ ਕੇ ਹੁਣ ਤਾਂ ਖੁਸ਼ ਹੈ ਹੈਲੋ ਹੈਲੋ ਹਾਂ ਹਾਂ ਮੈਂ ਵੀ ਮੰਮੀ ਨਾਲ ਜਾ ਕੇ ਹੁਣੇ ਗੱਲ ਕਰਦੀ ਆ ਉਹ ਤੂੰ ਜਿਸ ਮਰਜ਼ੀ ਨਾਲ ਜਾ ਕੇ ਗੱਲ ਕਰ ਲੈ ਅਸੀਂ ਤੇ ਆ ਰਹੇ ਹਾਂ ਤੇਰੇ ਘਰ ਰਿਸ਼ਤਾ ਲੈ ਕੇ ਬਸ ਧਿਆਨ ਨਾਲ ਪੁੱਤ ਕੀ ਹਾਲ ਹੈ ਬਾਈ ਚੰਗਾ ਸਤਿ ਸ੍ਰੀ ਅਕਾਲ ਚਾਚਾ ਜੀ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਬੜਾ ਖੁਸ਼ ਨਜ਼ਰ ਆਉਣਾ ਕੋਈ ਖਾਸ ਗੱਲ
ਖਾਸ ਗੱਲ ਖਾਸਮ ਖਾਸ ਗੱਲ ਆ ਚਾਚਾ ਜੀ। ਓਏ ਹੋਇਆ ਕੀ ਆ, ਦੱਸੇਗਾ ਵੀ ਕੁਝ? ਆਪਣਾ ਬਣ ਗਿਆ ਬਾਹਰ ਜਾਣ ਦਾ ਪ੍ਰੋਗਰਾਮ। 25 ਲੱਖ ਰੁਪਏ ਚਾਹੀਦਾ ਸੀ ਤੇ ਬਾਪੂ ਆਪਣਾ ਜ਼ਿੰਦਾਬਾਦ ਆ। ਹੁਣ ਆਪਾਂ ਸਿੱਧਾ ਬਹਿਣਾ ਜਹਾਜ਼ 'ਚ ਤੇ ਸ਼ੂ ਕਰਦੇ ਬਾਹਰ ਨੂੰ। ਚੰਗਾ ਚਾਚਾ। ਦਿਦਾਰ ਸਿੰਘ ਜੀ ਸਤਿ ਸ੍ਰੀ ਅਕਾਲ ਪਟਵਾਰੀ ਸਾਹਿਬ। ਸਤਿ ਸ੍ਰੀ ਅਕਾਲ ਦਿਦਾਰ ਸਿਆ। ਲਾ ਅਸੀਂ ਤਾਂ ਤੈਨੂੰ ਲੱਭ ਰਹੇ ਸੀ। ਮੈਨੂੰ ਲੱਭਦੇ ਸੀ ਜੀ, ਪਰ ਪਟਵਾਰੀ ਸਾਹਿਬ ਮੈਂ ਤਾਂ ਕਿਸੇ ਦਾ ਕਰਜ਼ਾ ਨਹੀਂ ਦੇਣਾ ਜੀ। ਉਹ ਭੋਲੇ ਪਾਸ਼ੋ, ਆ ਡੀਸੀ ਦਫ਼ਤਰੋਂ ਮੈਨੂੰ ਇੱਕ ਚਿੱਠੀ ਦੇਣ ਲਈ ਕਿਹਾ ਤੁਹਾਨੂੰ। ਸਰਕਾਰ ਦੀ ਚਿੱਠੀ ਦੇਖ ਕੇ ਤਾਂ ਡਾਰੇ ਲੱਗਦਾ ਪਟਵਾਰੀ ਸਾਹਿਬ। ਪੜੋ ਤਾਂ ਅਸੀਂ ਕੀ ਲਿਖਿਆ। ਲੈ ਵੀ ਦਿਦਾਰ ਸਿਆ, ਵਧਾਈਆਂ ਹੋ ਗਿਆ ਤੇਰੇ ਵੱਲ। ਵਧਾਈਆਂ ਕਾਹਦੀਆਂ ਪਟਵਾਰੀ ਸਾਹਿਬ? ਮੇਰੇ ਘਰੇ ਤਾਂ ਵਧਾਈਆਂ ਵਾਲੀ ਕੋਈ ਗੱਲ ਨਹੀਂ ਹੋਈ ਜੀ। ਭਾਰਤ ਸਰਕਾਰ ਨੇ ਤੁਹਾਨੂੰ ਸਫਲ ਕਿਸਾਨ ਦਾ ਇਨਾਮ ਦੇਣ ਲਈ ਚੁਣਿਆ ਤੇ ਨਾਲੇ ਦਿੱਲੀ ਬੁਲਾਇਆ 28 ਤਰੀਕ ਨੂੰ। ਇਨਾਮ ਕਾਹਦਾ ਪਟਵਾਰੀ ਸਾਹਿਬ? ਓਹੋ ਦਿਦਾਰ ਸਿਆ, ਸਰਕਾਰ ਹਰੇਕ ਸਾਲ ਇੱਕ ਸਫਲ ਕਿਸਾਨ ਨੂੰ ਚੁਣਦੀ ਹੈ ਜਿਹੜਾ ਆਪਣੇ ਵਸੀਲਿਆਂ ਰਾਹੀਂ ਮਿਹਨਤ ਕਰਕੇ ਖੁਸ਼ਹਾਲ ਜ਼ਿੰਦਗੀ ਬਤੀਤ ਕਰਦਾ, ਜਿਹਦੇ ਸਿਰ ਕੋਈ ਸਰਕਾਰੀ ਤੇ ਗੈਰ ਸਰਕਾਰੀ ਕਰਜ਼ਾ ਨਾ ਹੋਵੇ ਤੇ ਆਪਣੀਆਂ ਲੋੜੀਂਦੀਆਂ ਚੀਜ਼ਾਂ ਆਪ ਪੈਦਾ ਕਰਦਾ ਹੋਵੇ, ਕਿਸੇ ਅੱਗੇ ਹੱਥ ਨਾ ਅੜਦਾ ਹੋਵੇ। ਇਹ ਤਾਂ ਹੈ ਪਟਵਾਰੀ ਸਾਹਿਬ। ਚਾਹ ਪੱਤੀ ਤੇ ਨੂਨ ਨੂੰ ਛੱਡ ਕੇ ਆਪਾਂ ਸਾਰਾ ਕੁਝ ਘਰੇ ਹੀ ਉਗਾਉਂਦੇ ਆ ਜੀ। ਇਹ ਤਾਂ ਹੈ, ਪਰ ਜੀ ਆ ਇਨਾਮ ਵਾਲੀ ਗੱਲ ਨਹੀਂ ਮੈਨੂੰ ਸਮਝ ਆਈ। ਦਿਦਾਰ ਸਿਆ, ਤੂੰ ਬਹੁਤ ਭੋਲਾ ਹੈ। ਆਪਣੇ ਲੋਕ ਹੈਗੇ ਬਹੁਤ ਇਹੋ ਜਿਹੇ ਜਿਹੜੇ ਲੋੜੋਂ ਵੱਧ ਮਸ਼ੀਨਰੀ ਤੇ ਖਰਚਾ ਕਰਦੇ ਨੇ, ਆ ਖਾਦਾਂ ਵਿਆਹ ਸ਼ਾਦੀਆਂ ਤੇ ਵੱਧ ਖਰਚਾ ਕਰਦੇ ਨੇ ਤੇ ਫਿਰ ਆਪਣੀ ਜ਼ਮੀਨ ਦਾ ਚੱਪਾ ਚੱਪਾ ਗਹਿਣੇ ਰੱਖੀ ਬੈਠੇ ਨੇ। ਚੱਲ ਖੈਰ ਛੱਡ, ਤੂੰ 28 ਤਰੀਕ ਨੂੰ ਤਿਆਰ ਰਹੀ, ਮੈਂ ਤੈਨੂੰ ਲੈਣ ਆਉਂਗਾ। ਮੇਰੀ ਡਿਊਟੀ ਲੱਗੀ ਆ ਸਰਕਾਰ ਵੱਲੋਂ। ਠੀਕ ਆ ਪਟਵਾਰੀ ਸਾਹਿਬ। ਹਾਂ ਚੰਗਾ ਫਿਰ। ਚੰਗਾ ਜੀ। ਭਾਜੀ ਉਹ ਸਮਾਨ ਦਾ ਦੇਖ ਲੈਂਦੇ ਮਾੜਾ ਜਿਹਾ। ਭਾਜੀ ਉਹ ਹੋਇਆ ਕੀ? ਬਸ ਜੇ ਹੋਰ ਸਮਾਨ ਚਾਹੀਦਾ ਨਾ ਪਹਿਲਾਂ ਪੁਰਾਣਾ ਹਿਸਾਬ ਪੂਰਾ ਕਰ। ਮੇਰੇ ਵੀਰ ਸਿਰਫ 2 ਪੁੜੀਆਂ ਦਾ ਇੰਤਜ਼ਾਮ ਕਰ ਦੇ। ਮੈਂ ਕੱਲ ਤੱਕ ਸਾਰੇ ਪੈਸੇ ਜ਼ਰੂਰ ਦੇ ਦੂੰਗਾ। ਮੈਂ ਨਹੀਂ ਹੋਰ ਨਹੀਂ ਹੋ ਸਕਦਾ। ਬੌਸ ਨੇ ਮੇਰੇ ਗੱਲ ਰੱਸਾ ਪਾਇਆ ਹੋਇਆ। ਨਹੀਂ ਇਹ ਨਹੀਂ ਹੋ ਸਕਦਾ, ਤੂੰ ਆਪ ਹੀ ਗੱਲ ਕਰ। ਨਾ ਮੇਰਾ ਵੀਰ, ਮੈਨੂੰ ਉਹਨਾਂ ਸਾਹਮਣੇ ਨਾ ਪੇਸ਼ ਕਰ। ਮੈਂ ਕੱਲ ਤੱਕ ਸਾਰੇ ਪੈਸੇ ਦੇ ਦੂੰਗਾ, ਸੌਂ ਲੱਗੇ। ਮੈਂ ਤੂੰ ਮੇਰੇ ਨਾਲ ਚੱਲ ਬੌਸ ਕੋਲੇ, ਉਹਦੇ ਨਾਲ ਆਪੇ ਗੱਲ ਕਰ ਲੈ। ਚੱਲ ਮੇਰੇ ਨਾਲ, ਚੱਲ ਮੇਰੇ ਨਾਲ। ਭਾਜੀ ਐਨੇ ਅਜੇ ਪੁਰਾਣਾ ਹਿਸਾਬ ਪੂਰਾ ਨਹੀਂ ਕੀਤਾ, ਅੱਜ ਫੇਰ ਤਰਲੇ ਮਿੰਤਾਂ ਕੱਢੀ ਜਾਂਦਾ। ਨਹੀਂ ਭਾਜੀ, ਮੈਂ ਕਹਿ ਰਿਹਾ ਸੀ ਸੌਰੀ ਸਰ। ਪਲੀਜ਼ 2 ਪੁੜੀਆਂ ਦਾ ਇੰਤਜ਼ਾਮ ਕਰ ਦਿਓ ਪਲੀਜ਼ ਭਾਜੀ। ਕੀ ਇਰਾਦਾ? ਇਹਦੇ ਵਾਂਗੂ ਹੌਲੀ ਹੌਲੀ ਗੱਡੀ ਚੜਨਾ ਕਿ ਇੱਕੋ ਵਾਰੀ? ਨਹੀਂ ਭਾਜੀ, ਮੈਂ ਪੈਸੇ ਦਾ ਇੰਤਜ਼ਾਮ ਕਰ ਰਿਹਾ ਜੀ। ਮੇਰੇ ਬਾਪੂ ਨੇ ਮੇਰੇ ਬਾਹਰ ਜਾਣ ਵਾਸਤੇ ਪੈਸੇ ਇਕੱਠੇ ਕੀਤੇ ਆ। ਮੈਂ ਤੁਹਾਡਾ ਸਾਰਾ ਹਿਸਾਬ ਕਿਤਾਬ ਕਲੀਅਰ ਕਰ ਦੇਣਾ ਜੀ। ਓਏ ਨਸ਼ਈਆ, ਤੇਰਾ ਇਤਬਾਰ ਤਾਂ ਨਹੀਂ ਆਉਂਦਾ, ਪਰ ਤੇਰੀ ਜਾਨ ਦਾ ਰਿਸਕ ਦੇਖਦੇ ਹੋਏ ਤੈਨੂੰ ਦੇ ਰਿਹਾ। ਦੇ ਓਏ ਦਫਾ ਕਰ। ਠੀਕ ਹੈ ਭਾਜੀ, ਚੱਲ ਓਏ। ਥੈਂਕ ਯੂ ਭਾਜੀ। ਚੱਲ ਥੈਂਕ ਯੂ, ਮਿਹਰਬਾਨੀ। ਆ ਜਾ। ਹਾਂਜੀ ਭਾਜੀ। ਓਕੇ ਭਾਈ। ਵੈਸੇ ਭੈਣ ਜੀ, ਅੱਜ ਕੱਲ ਦੇ ਬੱਚੇ ਨਾ ਸਾਰੀ ਗੱਲਬਾਤ ਆਪਸ ਵਿੱਚ ਪੱਕੀ ਕਰਕੇ ਮਾਂ-ਬਾਪ ਤੋਂ ਤਾਂ ਸਿਰਫ ਮੋਹਰ ਹੀ ਲਗਵਾਉਂਦੇ ਆ। ਬਿਲਕੁਲ ਸਹੀ ਕਹਿੰਦੇ ਹੋ ਭੈਣ ਜੀ, ਜ਼ਮਾਨਾ ਹੀ ਕੁਝ ਇਸ ਤਰ੍ਹਾਂ ਦਾ ਆ ਗਿਆ। ਬਾਕੀ ਬੱਚੇ ਆਪ ਸਿਆਣੇ ਆ। ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ। ਮੈਂ ਕਿਹਾ ਜਨਾਬ ਜੀ, ਸਾਨੂੰ ਵੀ ਬੋਲਣ ਦਾ ਮੌਕਾ ਦਿਓਗੇ ਕਿ ਨਹੀਂ? ਸਰਦਾਰ ਸਾਹਿਬ, ਅਸੀਂ ਕਦੇ ਸੋਚਿਆ ਵੀ ਨਹੀਂ ਸੀ ਕਿ ਸਾਨੂੰ ਐਡੇ ਵੱਡੇ ਤੇ ਚੰਗੇ ਰਿਸ਼ਤੇਦਾਰ ਮਿਲਣਗੇ। ਤੁਸੀਂ ਸਾਨੂੰ ਇਹ ਕਹਿ ਕੇ ਸ਼ਰਮਿੰਦਾ ਨਾ ਕਰੋ ਸਰਦਾਰ ਸਾਹਿਬ। ਬੰਦਾ ਵੱਡਾ ਤੇ ਚੰਗਾ ਆਪਣੇ ਕਰਮਾਂ ਨਾਲ ਹੁੰਦਾ ਹੈ, ਜਮਾਂ ਅੰਦਰੋਂ ਨਹੀਂ। ਸਾਡੀ ਨਜ਼ਰ ਵਿੱਚ ਜਿਸ ਤਰ੍ਹਾਂ ਤੁਸੀਂ 10 ਨੌਹਾਂ ਦੀ ਕਿਰਤ ਕਰਦੇ ਹੋ, ਉਸ ਤੋਂ ਵੱਡਾ ਤਾਂ ਕੁਝ ਵੀ ਨਹੀਂ। ਭੈਣ ਜੀ, ਇਹ ਤਾਂ ਸਾਡੀ ਖੁਸ਼ਕਿਸਮਤੀ ਹੈ ਕਿ ਸਾਨੂੰ ਇਹੋ ਜਿਹੀ ਸੰਸਕਾਰੀ ਧੀ ਮਿਲ ਰਹੀ ਹੈ। ਸਰਦਾਰ ਸਾਹਿਬ, ਹੁਣ ਤੁਸੀਂ ਸਾਨੂੰ ਇਹ ਦੱਸੋ ਕਿ ਅਸੀਂ ਆਪਣੀ ਧੀ ਰਾਣੀ ਨੂੰ ਕਦੋਂ ਲੈ ਜਾਈਏ? ਤੁਹਾਡੀ ਆਪਣੀ ਧੀ ਹੈ ਜੀ, ਜਦੋਂ ਮਰਜ਼ੀ ਲੈ ਜਿਓ। ਪਰ ਸਾਨੂੰ ਥੋੜਾ ਬਹੁਤਾ ਇੰਤਜ਼ਾਮ ਕਰਨ ਵਾਸਤੇ ਸਮਾਂ ਚਾਹੀਦਾ ਜੀ। ਸਰਦਾਰ ਸਾਹਿਬ ਜੀ, ਵਿਆਹ ਪਿੰਡ ਵਿੱਚ ਹੀ ਹੋਏਗਾ। ਠੀਕ ਹੈ। ਤੇ ਉਹ ਵੀ ਸਾਦੇ ਢੰਗ ਨਾਲ।
ਤੇ ਅਸੀਂ ਚਾਹੁੰਦੇ ਹਾਂ ਕਿ ਆਉਂਦੇ ਐਤਵਾਰ ਨੂੰ ਇਹ ਕਾਰਜ ਪੂਰਾ ਹੋ ਜਾਵੇ। ਕਿਉਂ ਸਰਦਾਰਨੀ? ਬਿਲਕੁਲ ਠੀਕ ਕਹਿ ਰਹੇ ਹੋ ਜੀ। ਠੀਕ ਹੈ ਸਰਦਾਰ ਸਾਹਿਬ, ਜਿਵੇਂ ਤੁਹਾਡੀ ਮਰਜ਼ੀ। ਕਰੋ ਫਿਰ ਮੂੰਹ ਮਿੱਠਾ। ਪਿੰਕੀ ਹੈ ਪਿੰਕੀ, सॉरी होशियार। ਉਹ ਮੇਰਾ ਜੌਬ ਆਫਰ ਲੈਟਰ। ओह ਕੰਗ੍ਰੈਚੁਲੇਸ਼ਨਸ। ਇੰਨਾ ਠੰਡਾ ਰਿਐਕਸ਼ਨ? ਸੌਰੀ ਹੋਸ਼ਿਆਰ, ਉਸ ਦਿਨ ਜਿੱਦਾਂ ਮੇਰੇ ਪਾਪਾ ਨੇ ਤੈਨੂੰ ਟ੍ਰੀਟ ਕੀਤਾ ਹੈ ਮੈਨੂੰ ਜਮਾ ਚੰਗਾ ਨਹੀਂ ਲੱਗਿਆ। ਸੱਚੀ ਆਮ ਸੋ ਸੌਰੀ। ਇਟਸ ਓਕੇ। ਹੋਸ਼ਿਆਰ, ਮੈਂ ਤੈਨੂੰ ਬਹੁਤ ਪਿਆਰ ਕਰਦੀ ਹਾਂ ਤੇ ਮੈਂ ਆਪਣੀ ਮਮ ਨੂੰ ਵੀ ਕਿਹਾ ਹੈ ਕਿ ਮੈਂ ਵਿਆਹ ਸਿਰਫ ਤੇਰੇ ਨਾਲ ਕਰਾਉਣਾ ਹੈ, ਬਾਕੀ ਤੇਰੇ ਤੇ ਹੈ। ਪਿੰਕੀ, ਮੈਂ ਵੀ ਤੈਨੂੰ ਬਹੁਤ ਪਿਆਰ ਕਰਦਾ ਯਾਰ, ਪਰ ਯਾਰ ਆਪਣੇ ਡੈਡ ਦੀ ਜਿਹੜੀ ਆਪਸ ਚ ਰੰਜਿਸ਼ ਹੈ ਨਾ, ਤੂੰ ਦੇਖਿਆ ਸੀ ਜਦੋਂ ਤੇਰੇ ਡੈਡ ਨੂੰ ਮੇਰੇ ਬਾਰੇ ਪਤਾ ਲੱਗਿਆ ਕਿਵੇਂ ਉਹਨਾਂ ਨੇ ਰਿਐਕਸ਼ਨ ਚੇਂਜ ਕੀਤੇ ਸੀ। ਪਿੰਕੀ, ਮੈਂ ਸੋਚਦਾ ਯਾਰ ਸੋਚਣ ਦਾ ਟਾਈਮ ਲੰਘ ਗਿਆ ਹੋਸ਼ਿਆਰ। ਆਪਾਂ ਜੀਤਾ ਦੇ ਵਿਆਹ ਵਾਲੇ ਦਿਨ ਕੋਰਟ ਮੈਰਿਜ ਕਰਾਉਣੀ ਹੈ, ਤੂੰ ਟਾਈਮ ਨਾਲ ਆ ਜਾਈ ਬਸ। ਵਿਆਹ ਵਾਲੇ ਦਿਨ? ਹਾਂ ਆ ਜਾਈ ਹੁਣ। ਠੀਕ ਹੈ ਜੀ। ਆ ਲੈ ਵੀ ਲਾਣੇਦਾਰਾ, ਤੇਰੀ ਜ਼ਮੀਨ ਪਈ ਆ ਸਾਡੇ ਕੋਲ ਗਏ ਨੇ ਜੀ। ਆ ਲੈ ਫੜ ਪੈਸੇ, ਤੂੰ ਆਪਣਾ ਕੰਮ ਸਾਰੇ ਨੇ। ਬਹੁਤ ਮਿਹਰਬਾਨੀ ਜੀ। ਕੋਈ ਹੋਰ ਵੀ ਸੇਵਾ ਦੀ ਲੋੜ ਹੋਈ ਤਾਂ ਵੀ ਸਾਨੂੰ ਦੱਸੀ ਜੀ। ਹੁਣ ਧੂਮ ਧਾਮ ਨਾਲ ਵਿਆਹ ਕਰੂੰ ਮੈਂ ਆਪਣੀ ਧੀ ਦਾ। ਆ ਲੈ ਧੰਨ ਕੋਰੇ, ਹੁਣ ਆਪਣੀ ਧੀ ਦਾ ਵਿਆਹ ਸਿੱਧੂ ਪੈਲਸ ਕੀ ਜਿਹੜੇ ਮਰਜੀ ਪੈਲਸ 'ਚ ਕਰੀ। ਨਾਲੇ ਹੁਣ ਛੋਟੀ ਗੱਡੀ ਨਹੀਂ ਵੱਡੀ ਗੱਡੀ ਦੇਾਂਗੇ। ਓਏ ਤੂੰ ਐਵੇਂ ਚਿੰਤਾ ਨਾ ਕਰਿਆ ਕਰ, ਤੇਰੇ ਦਲੇਰ ਦੀ ਪੂਰੇ ਇਲਾਕੇ 'ਚ ਟੌਰ ਆ। ਓਏ ਮੈਨੂੰ ਕੋਈ ਨਾ ਕਰਦਾ, ਫਿਕਰ ਨਾ ਕਰ, ਆਪਣੀ ਜੱਦੀ ਜ਼ਮੀਨ ਸਾਰੀ ਪਈ ਆ। ਧੰਨ ਕੋਰੇ, ਪੂਰੇ ਇਲਾਕੇ 'ਚ ਗੱਲਾਂ ਹੋਣਗੀਆਂ ਕਿ ਸਰਦਾਰ ਦਲੇਰ ਸਿੰਘ ਨੇ ਆਪਣੀ ਧੀ ਦਾ ਵਿਆਹ ਪੂਰਾ ਗੱਜ ਵੱਜ ਕੇ ਕੀਤਾ। ਧੰਨ ਕੋਰੇ, ਕਿੱਥੇ ਗਵਾਚ ਗਈਆਂ? ਆ ਪੈਸੇ ਸਾਂਭ ਕੇ ਅਲਮਾਰੀ 'ਚ ਰੱਖ ਦੇ। ਸ਼ਾਬਾਸ਼। ਹਾਂ ਕਮਲੀ। ਛੋਟੂ ਆਇਆ ਜੀ। ਓਏ ਆ ਕੇ ਯਾਰ, ਕੱਲੀ ਚਾਹ। ਉਹ ਸਾਡੇ ਬਾਈ ਦਾ ਵਿਆਹ ਪੱਕਾ ਹੋ ਗਿਆ, ਉਹ ਕੋਈ ਮੂੰਹ ਮਿੱਠਾ ਕਰਾ ਯਾਰ। ਸੱਚੀ ਬਾਈ ਜੀ? ਹੋਰ ਕੀ, ਫੇਰ ਤਾਂ ਮੈਂ ਤੁਹਾਡਾ ਮੂੰਹ ਲੱਡੂਆਂ ਨਾਲ ਮਿੱਠਾ ਕਰਾਂਦਾ। ਕਰਾ ਦੇ। ਆ ਫੜਾਓ ਜੀ ਲੱਡੂ। ਉਹ ਵੇਖੀ ਧਿਆਨ ਨਾਲ ਕਿਤੇ ਗੇਰ ਦੇ। ਜਿਸ ਹਿਸਾਬ ਨਾਲ ਤਾਂ ਲੱਡੂਆਂ 'ਚ ਨੀਤ ਪੈ ਗਿਆ, ਲੱਡੂ ਤਾਂ ਨਹੀਂ ਪਹੁੰਚਦੇ ਉਰੇ। ਆ ਲੋ, ਕਰੋ ਮੂੰਹ ਮਿੱਠਾ। ਓਏ ਛੋਟੂ, ਤੂੰ ਆਪਦੀ ਭਾਬੀ ਦਾ ਮੂੰਹ ਮਿੱਠਾ ਨਹੀਂ ਕਰਾਏਗਾ? ਭਾਬੀ ਦਾ ਮੂੰਹ ਮਿੱਠਾ ਤਾਂ ਬਾਈ ਜੀ ਕਰਾਣਗੇ। ਲੈ ਫਿਰ ਛੋਟੂ, ਤੂੰ ਮੇਰੇ ਵਿਆਹ ਤੇ ਪੱਕਾ ਹੋਣਾ। ਦੇਖੋ ਬਾਈ ਜੀ, ਕਹਿ ਸਾਰੇ ਜਾਂਦੇ ਆ ਪਰ ਲੈ ਕੇ ਕੋਈ ਵੀ ਨਹੀਂ ਜਾਂਦਾ। ਉਹ ਤੂੰ ਐ ਕਰ, ਤੂੰ ਸ਼ੇਰਵਾਨੀ ਸਵਾ ਲੈ, ਮੇਰੇ ਵਿਆਹ 'ਚ ਸਰਬਾਲਾ ਬਣ ਕੇ ਆਈ। ਸੱਚੀ ਮਖੌਲ ਤਾਂ ਨਹੀਂ ਕਰਦੇ, ਕਿਤੇ ਮੇਰਾ ਦਿਲ ਟੁੱਟ ਜੇ। ਉਹ ਮਖੌਲ ਨਹੀਂ, ਪੱਕਾ ਹੈ। ਸੱਚੀ? ਹੋਰ ਕੀ, ਭੰਗੜੇ ਪਾਉਣ ਦੀ ਤਿਆਰੀ ਕਰ।
ਸੁੱਖ ਨਾਲ ਆਪਣੇ ਪਰਿਵਾਰ ਦਾ ਪਹਿਲਾ ਕਾਰਜ ਹੈ। ਮੈਂ ਚਾਹੁੰਦੀ ਹਾਂ ਤੁਸੀਂ ਵੱਡੇ ਵੀਰ ਜੀ ਨੂੰ ਜ਼ਰੂਰ ਬੁਲਾਓ। ਮੈਨੂੰ ਕੋਈ ਇਤਰਾਜ਼ ਨਹੀਂ ਪਾਲੀ, ਪਰ ਬਾਈ ਤਾਂ ਸਿੱਧੇ ਮੂੰਹ ਨਾਲ ਗੱਲ ਹੀ ਨਹੀਂ ਕਰਦਾ। ਪਰ ਪਾਪਾ, ਤਾਈ ਜੀ ਤੇ ਪਿੰਕੀ ਦਾ ਕੀ ਕਸੂਰ ਹੈ? ਤੁਸੀਂ ਉਹਨਾਂ ਨੂੰ ਕਿਵੇਂ ਭੁੱਲ ਗਏ? ਮੈਂ ਭੁੱਲਿਆ ਨਹੀਂ ਆ ਪੁੱਤਰ ਜੀ। ਮੈਂ ਤਾਂ ਇਹ ਚਾਹਣਾ ਕਿ ਸ਼ਗਨਾਂ ਵਾਲੇ ਦਿਨ ਕੋਈ ਰੌਲਾ ਨਾ ਪਾਵੇ। ਉਹ ਕੁਛ ਨਹੀਂ ਹੁੰਦਾ ਜੀ, ਆਪਾਂ ਨੂੰ ਉਹਨਾਂ ਵੱਲ ਜਾਣਾ ਚਾਹੀਦਾ। ਚੰਗਾ, ਆਪਾਂ ਚੱਲਾਂਗੇ। ਦੇਖ ਭਾਈ ਦਲੇਰ ਸਿਆ, ਰੱਬ ਝੂਠ ਨਾ ਬੁਲਾਵੇ, ਮੈਨੂੰ ਤਾਂ ਦਾਰੀ ਦੀ ਆ ਗੱਲ ਜਮਾ ਚੰਗੀ ਨਹੀਂ ਲੱਗੀ। ਕਿਹੜੀ ਦਾਈ? ਆਹੀ ਬਈ ਘਰ ਚ ਕੁੜੀ ਦਾ ਵਿਆਹ ਏ, ਬੜੇ ਭਰਾ ਨੂੰ ਬੁਲਾਇਆ ਹੀ ਨਹੀਂ। ਨਾਲੇ ਭਾਈ ਲੱਖ ਗੁੱਸਾ ਗਿਲਾ ਹੋਵੇ ਹੈ, ਭਰਾ ਤਾਂ ਭਰਾ ਹੀ ਹੁੰਦਾ ਨਾ। ਕੁੜੀ ਦਾ ਵਿਆਹ ਤਾਂ ਇੱਕੋ ਵਾਰੀ ਹੋਣਾ। ਕਾਲੇ ਹੋਗਾ ਭਾਈ, ਕੱਲੂ ਤੁਹਾਡੇ ਕੋਈ ਕਾਰਜ ਹੋਊ, ਤੁਸੀਂ ਵੀ ਨਾ ਬੁਲਾਇਓ। ਨਾਲੇ ਸੰਤੀਏ, ਰੱਬ ਝੂਠ ਨਾ ਬੁਲਾਵੇ, ਮੈਨੂੰ ਤਾਂ ਦਾਰੀ ਇਹੋ ਜਿਹਾ ਲੱਗਦਾ ਨਹੀਂ ਸੀ। ਮੈਨੂੰ ਲੱਗਦਾ ਹੈ ਬਹੂ ਨੇ ਕੋਈ ਚੱਕਤਲ ਕਰਤੀ। ਹੋ ਵੀ ਸਕਦਾ ਤਾਈ। ਕੁੜੇ ਸੰਤੀਏ, ਆ ਚੱਲੀਏ, ਆਪਾਂ ਕਹਿ ਲੈ ਕੇ ਵੀ ਜਾਣਾ। ਆ ਜਾ। ਸਤਿ ਸ੍ਰੀ ਅਕਾਲ ਦਲੇਰ ਬਾਈ। ਬਾਈ ਆਪਣੀ ਜੀਤੀ ਦਾ ਵਿਆਹ ਧਰ ਲਿਆ ਆ ਤੇ ਤੁਸੀਂ ਸਾਰੇ ਪਰਿਵਾਰ ਨੇ ਆਉਣਾ। ਤੁਹਾਡੇ ਬਿਨਾ ਕਾਰਜ ਪੂਰਾ ਨਹੀਂ ਹੋਣਾ ਬਾਈ। ਆ ਲੋ ਪਰਜਾਈ। ਹਾਂ ਵੀਰ ਜੀ, ਜੀਤੀ ਤਾਂ ਤੁਹਾਡੀ ਆਪਣੀ ਧੀ ਹੈ। ਤੁਹਾਡੇ ਬਿਨਾ ਵਿਆਹ ਕਿਵੇਂ ਪੂਰਾ ਹੋ? ਹੁਣ ਸਾਰੇ ਗਿਲੇ ਸ਼ਿਕਵੇ ਦੂਰ ਕਰ ਦੋ। ਬਸ ਹੁਣ ਤੁਸੀਂ ਆਉਣਾ ਹੈ। ਸਤਿ ਸ਼੍ਰੀ ਅਕਾਲ ਚਾਚਾ ਜੀ। ਸਤਿ ਸ਼੍ਰੀ ਅਕਾਲ ਧੀਏ। ਸਤਿ ਸ਼੍ਰੀ ਅਕਾਲ ਚਾਚੀ ਜੀ। ਸਤਿ ਸ਼੍ਰੀ ਅਕਾਲ। ਮੇਰੀ ਭੈਣ ਦਾ ਵਿਆਹ ਏ, ਅਸੀਂ ਨਾ ਆਈਏ ਹੋ ਸਕਦਾ ਹੈ? ਅਸੀਂ ਤਾਂ ਜ਼ਰੂਰ ਆਵਾਂਗੇ। ਪਾਪਾ ਜੀ, ਆਪਾਂ ਜਾਵਾਂਗੇ। बुर्रा आ गया। ਅੱਜ ਤਾਂ ਕਾਲਜ ਨਾਲੋਂ ਵੀ ਸੋਹਣੇ ਲੱਗ ਰਹੇ ਹੋ ਮਿਤੋਸ਼ ਜੀਜਾ ਜੀ। ਉਹ ਤੁਸੀਂ ਕਿਹੜਾ ਘੱਟ ਲੱਗ ਰਹੇ ਹੋ। ਜਨਾਬ ਟੋਲ ਟੈਕਸ। ਉਹ ਕੀ ਹੁੰਦਾ? ਤੁਸੀਂ ਹੁਕਮ ਤਾਂ ਕਰੋ ਜੀ। 5000 ਲੱਗਣਗੇ। ਉਹ 5 ਉਹ ਨਹੀਂ ਤੁਸੀਂ 2 ਚ ਕੰਮ ਨਿਬੇੜੋ ਜੀ। ਨਹੀਂ ਉਹ 5 ਤੁਸੀਂ 2 ਚ ਕੰਮ ਨਿਬੇੜੋ। 5000 ਨਹੀਂ ਬਸ 2000 2000 ਬਿਲਕੁਲ ਵੀ ਨਹੀਂ। ਨਹੀਂ 2000 ਠੀਕ ਹੈ, ਬਸ 2 ਚ ਕੰਮ ਨਿਬੇੜੋ ਜੀ। ਨਹੀਂ 2 ਠੀਕ ਹੈ, ਬਸ 2 ਚ ਕੰਮ ਨਿਬੇੜੋ ਬਸ। 2 5000 ਨਾ ਬਿਲਕੁਲ ਨਹੀਂ ਨਾ। ਇਹ ਕੀ ਕੀਤਾ ਤੂੰ ਗਿੱਠ ਮੁੱਠੀਏ ਜਿਆ? ਆ ਟੋਲ ਟੈਕਸ ਦੀ ਪਰਚੀ ਕਟਾਈ ਆ। ਕੁੜੀਓ ਮੁੰਡੇ ਦਾ ਮੂੰਹ ਤਾਂ ਮਿੱਠਾ ਕਰਾ ਦੋ। ਹਾਂ ਸੱਚੀ, ਹੁਣੇ ਕਰਾਨੇ ਆ। ਆ ਜਾ ਭਾਈ ਪ੍ਰਾਹੁਣੇ, ਆ ਜਾਓ। ਚਲੋ ਜੀ, ਆਓ ਆਓ ਆਓ। ਕੁੜਮਾ ਕੁੜਮੀ ਵਰਤਣਗੇ। ਆਓ ਜੀਜਾ ਜੀ, ਆਓ। ਆ ਜਾਓ ਭਾਈ, ਬੈਠੋ। ਠਹਿਰ ਜਾਓ। ਪਹਿਲਾਂ ਮੈਂ ਬੈਠੂੰਗਾ ਮੰਜੇ ਤੇ। ਰੱਬ ਝੂਠ ਨਾ ਬੁਲਾਵੇ, ਤੂੰ ਬਹਿ ਜਾ। ਆਇਆ ਸਵਾਦ ਕਿ ਮੈਂ ਬੈਠੂੰਗਾ। ਜਿਵੇਂ ਮੈਂ ਕਹੂੰਗਾ। ਜੀਜਾ ਜੀ, ਆ ਲੋ ਦੁੱਧ ਦਾ ਗਲਾਸ। ਛੋਟਾ ਜਿਹਾ ਤਾਂ ਗਲਾਸ ਹੈ, ਇੱਕੋ ਸਾਚ ਪੀਣਾ ਪਊਗਾ। ਲੈ
जीजा जी इलायची छुआरे वाला दूध पी के की करूंगे एनू तो मैं ही पी लेंदा इको साची पी जा इको साची पी जा ठीक है ना देखिए हूं पता लगू कितना मजा आया सी हाँ हेलो पिंकी यार मैं ਇੱਥੇ ਕੋਰਟ 'ਚ ਤੇਰੀ ਵੇਟ ਕਰੀ ਜਾਣਾ बस आ गई मैं जीता पुत आ ले जद मैं इस घर च ब्याह के आई सी तां सगी फुल मैनू दिते सी ਇਹ ਸਗੀ ਫੁੱਲ ਸਿਰਫ ਇੱਕ ਗਹਿਣਾ ਹੀ ਨਹੀਂ ਆਪਣੇ ਘਰ ਦੀ ਇੱਜ਼ਤ ਹੈ ਮਾਣ ਮਰਿਆਦਾ ਹੈ ਤੇ ਇਹ ਹੁਣ ਮੈਂ ਤੈਨੂੰ ਸੌਂਪਦੀ ਹਾਂ ਜੇ ਆਪਣੇ ਘਰ ਨੂੰ ਹੁੰਦੀ ਤਾਂ ਉਹ ਸਾਂਭਦੀ ਹੁਣ ਤੂੰ ਲੈ ਜਾ ਆਪਣੇ ਪਿਓ ਦੀ ਪੱਗ ਬਣਾ ਕੇ ਜਿਉਂਦੀ ਰਹਿ ਚਿੱਤਾ कर्म कमाया मेरी
गर्मी हाँ हाँ चतरा हेलो ਹੈਲੋ ਬਾਈ ਜੀ, ਆਪਣੀ ਪਿੰਕੀ ਨੇ ਸ਼ਮਸ਼ੀਰ ਦੇ ਮੁੰਡੇ ਨਾਲ ਕਚਹਿਰੀਆਂ ਦੇ ਵਿੱਚ ਕੋਰਟ ਮੈਰਿਜ ਕਰਾ ਲਈ। ਤੁਸੀਂ ਛੇਤੀ ਦੇ ਕੇ ਆਜੋ ਬਾਈ ਜੀ, ਆਜੋ ਛੇਤੀ ਦੇ ਕੇ। ਨੀ ਕੀ ਹੋਇਆ? गोली मार दूं। ਅੱਜ ਨਹੀਂ ਛੱਡਦਾ ਤੁਹਾਨੂੰ। ਇਲਾਕੇ 'ਚ ਮੇਰੀ ਪੱਗ ਰੋੜ ਕੇ ਰੱਖਦੀ। ਦੁਸ਼ਮਣ ਦੇ ਮੁੰਡੇ ਨਾਲ ਵਿਆਹ ਕਰਾ ਕੇ ਮੈਨੂੰ ਕਿਸੇ ਪਾਸੇ ਜੋਗਾ ਨਹੀਂ ਛੱਡਿਆ। ਮੇਰੇ ਲਾਡ ਪਿਆਰ ਦਾ ਹਾਸਲਾ ਦਿੱਤਾ ਮੇਰੀ ਗੰਦੀ ਔਲਾਦ ਨੇ। ਛੱਡ ਦੇ ਤਨ ਕਰੇ, ਛੱਡ ਦੇ ਅੱਜ ਮੈਨੂੰ, ਛੱਡ ਦੇ, ਛੱਡ ਦੇ ਮੈਨੂੰ, ਛੱਡ ਦੇ ਤਨ ਕਰੇ, ਛੱਡ ਦੇ, ਛੱਡ ਦੇ ਤਨ ਕਰੇ, ਤਨ ਕਰੇ। पैसे 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 कितने गए? बिस्किट हमें लगे पैसे। लुटिया गया तू दलेर, कुछ नहीं छड़िया पल्ले तेरे औलाद ने। ये मुंह दिखाएगा इलाके च किन्ना चाह सी तेनू पुत जम्मण दा। सारा पिंड सिर ते चुक लिया सी उस दिन। ओ मुंडा होया जट दे। ओ पुत, ओ तेरा भरा आ गया मुंडा ओए मुंडा। तेरा पुत देखी 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 तुम्हारी ना गड्डी किते उसनू नशिया ते लाया किसने? तू दलेर, तू। खिच दे खिच दे खिच दे मेरा पुत। पीजा 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 दलेर। ਭੱਜ ਗਈ ਤੇਰੀ ਧੀ ਤੇਰੇ ਦੁਸ਼ਮਣ ਦੇ ਪੁੱਤ ਨਾਲ ਤੇਰੀ ਪੱਗ ਉਛਾਲ ਕੇ। ਕੱਢਦਾ ਤੇਰੀ ਮੈਂ ਧੌਂਸ। ਤੇਰੇ ਵਰਗੇ 2900 ਦੇਖੇ ਨੇ ਧੌਂਸ ਕੱਢਣ ਵਾਲੇ। ਜਿਹਦੀ ਡੋਰੀ ਤੋਰਨ ਲਈ ਤਰਲੇ ਕਰ ਕਰਕੇ ਪੰਡ ਕਰਜ਼ੇ ਦੀ ਚੁੱਕੀ ਸੀ ਤੂੰ। ਡਿਫਾਲਟਰ ਹੈ ਤੂੰ ਤੇ ਡਿਫਾਲਟਰ ਨੂੰ ਬੈਂਕ ਲੋਨ ਨਹੀਂ ਦਿੰਦੀ। ਆ ਲੈ ਵੀ ਲਾਣੇਦਾਰਾ, ਤੇਰੀ ਜ਼ਮੀਨ ਪਈ ਆ ਸਾਡੇ ਕੋਲ ਗਏ ਨੇ। ਆ ਲੈ ਫੜ ਪੈਸੇ, ਤੂੰ ਆਪਣਾ ਕੰਮ ਸਾਰਾ ਹੀ ਨੇ। ਅੰਨਿਆ ਕਰ ਦਿੱਤਾ ਸੀ ਤੈਨੂੰ ਸਹੁਰਿਆਂ ਤੋਂ ਮਿਲੀ ਜ਼ਮੀਨ ਨੇ। ਆਪਣੀ ਐਸ਼ੋ ਆਰਾਮ ਦੀ ਖਾਤਰ ਆਪਣਾ ਵਾਲ ਕਰਜਾਈ ਕਰ ਲਿਆ ਤੂੰ। ਕਿੱਦਾਂ ਚੱਲੇਗਾ ਹਿੱਕ ਤਾਣ ਕੇ? ਕਿਵੇਂ ਸਹੇਗਾ ਨਿਤ ਬੇਇੱਜ਼ਤੀ? ਕਿਵੇਂ ਮਰੇਗਾ ਘੁੱਟ ਘੁੱਟ ਕੇ ਤੂੰ? ਨਹੀਂ ਤੇਰੇ ਜਿਉਣ ਦਾ ਹੁਣ ਕੋਈ ਹੱਜ ਨਹੀਂ ਦਲੇਰ। ਤੇਰੇ ਜਿਉਣ ਦਾ ਹੁਣ ਕੋਈ ਹੱਜ ਨਹੀਂ। ਇਸ ਤੋਂ ਤਾਂ ਚੰਗਾ ਦਿਦਾਰ ਸਿੰਘ ਜੀ। ਸਤਿ ਸ੍ਰੀ ਅਕਾਲ ਪਟਵਾਰੀ ਸਾਹਿਬ। ਸਤਿ ਸ੍ਰੀ ਅਕਾਲ। ਹੋਰ ਦਿਦਾਰ ਸਿੰਘ ਤਿਆਰ ਹੋ ਫਿਰ? ਹਾਂਜੀ ਹਾਂਜੀ। ਲਓ ਜੀ, ਰਸਤੇ 'ਚ ਭੁੱਖ ਲੱਗੀ ਤਾਂ ਖਾ ਲਿਓ। ਦਿਦਾਰ ਸਿੰਘ ਚੱਲੀਏ ਫਿਰ? ਹਾਂਜੀ ਚਲੋ। ਆ ਫੜ ਵੀ ਮੁੰਡਿਆ ਸਮਾਨ, ਆਓ ਚੱਲੀਏ। ਲਿਆਓ ਜੀ। ਆ ਲਓ ਜੀ। ਪਟਵਾਰੀ ਸਾਹਿਬ ਦਿੱਲੀ ਕਿੰਨਾ ਕੁ ਦੂਰ ਹੈ ਜੀ ਇੱਥੋਂ? ਪਹਿਲੀ ਵਾਰੀ ਚੱਲਿਆ। ਕੋਈ ਨਾ, ਤੂੰ ਚਿੰਤਾ ਨਾ ਕਰ, ਤੇਰੇ ਨਾਲ ਆ।
ਪੂਰਾ ਗਿੱਲੇ ਸੀ, ਫਿਕਰ ਨਾ ਕਰੋ, ਮੈਂ ਸਾਰਾ ਚੈੱਕ ਕਰਦਾ। ਭੈਣੇ ਕੀ ਹੋ ਗਿਆ? ਉਹ ਤਾਂ ਹੈ ਨਹੀਂ, ਮੈਨੂੰ ਗੱਲ ਤਾਂ ਦੱਸ। ਵਿਸਕੀ ਤਾਂ ਠੀਕ ਹੈ ਨਾ? ਹਾਏ ਹਾਏ ਦਲੇਰ ਵੀਰ ਜੀ, ਉਹਨਾਂ ਨੂੰ ਕੀ ਹੋ ਗਿਆ? ਕੀ ਪਾਣਾ ਵਰਤ ਗਿਆ? ਹਾਏ ਹਾਏ। ਕੋਈ ਨਹੀਂ ਧੀਏ, ਹੌਸਲਾ ਰੱਖ। ਜੋ ਦਾਤੇ ਨੂੰ ਮਨਜ਼ੂਰ ਸੀ ਹੋ ਗਿਆ। ਜਦ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਅਸੀਂ ਇਸ ਲਾਸ਼ ਦਾ ਸੰਸਕਾਰ ਨਹੀਂ ਹੋਣ ਦੇਵਾਂਗੇ। ਚਲੋ। ਬਿਲਕੁਲ ਸਹੀ ਗੱਲ ਹੈ ਸਰਪੰਚ ਸਾਹਿਬ। ਚਲੋ ਵੀ ਚੱਲੀਏ।